ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ ਸਵੇਰੇ ਮਿੰਟੂ ਗੁਰੂਸਰੀਆ ਜੀ ਦੇ ਨਾਲ ਸਵੇਰੇ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਜੀ ਹੁੰਦਾ ਆ। ਅਤੇ ਆਪਣੇ ਨਾਲ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਜੁੜ ਚੁੱਕੇ ਨੇ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ, ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਆਖਰ ਚੋਣ ਕਮਿਸ਼ਨ ਨੇ ਗੁਜਰਾਤ ਦੀਆਂ ਚੋਣਾਂ ਦਾ ਐਲਾਨ ਕਰ ਹੀ ਦਿੱਤਾ। ਪੰਜਾਬੀ ਚ ਮੁਹਾਵਰਾ ਹੈ ਨਾ ਕਿ ਪੇਕੇ ਮਾਵਾਂ ਨਾਲ ਤੇ ਮਾਣ ਭਰਾਵਾਂ ਨਾਲ। ਜਿੰਨਾ ਕੋ ਮਾਣ ਰੱਖਿਆ ਜਾਣਾ ਸੀ ਰੱਖ ਲਿਆ ਚੋਣ ਕਮਿਸ਼ਨ ਨੇ। ਹੁਣ ਅਖੀਰ ਨੂੰ ਤੇ ਫਿਰ ਬੋਲੇ ਛੱਡਣੇ ਹੀ ਪੈਣੇ ਸੀ, ਹੁਣ ਬੋਲੇ ਛੱਡ ਦਿੱਤੇ ਉਹਨਾਂ ਨੇ ਜੀ। ਇਹ ਜਿਹੜੀਆਂ ਤਰੀਕਾਂ ਦਾ ਐਲਾਨ ਹੋਇਆ ਗੁਜਰਾਤ ਦੇ ਵਿੱਚ 2 ਗੇੜਾਂ ਚ ਹੁਣ ਚੋਣ ਹੋਣੀ ਹੈ। ਪਹਿਲਾ ਗੇੜ ਹੈਗਾ 9 ਦਸੰਬਰ ਦਾ, ਦੂਸਰਾ ਗੇੜ ਹੈਗਾ 14 ਦਸੰਬਰ ਦਾ। ਨਤੀਜਾ ਆਉਣਾ ਹਿਮਾਚਲ ਪ੍ਰਦੇਸ਼ ਦੇ ਨਤੀਜੇ ਦੇ ਨਾਲ ਹੀ, ਜਾਨੀ 18 ਦਸੰਬਰ ਨੂੰ। ਸੋ ਇਹ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਕਿ ਗੁਜਰਾਤ ਇਲੈਕਸ਼ਨ ਦੀ ਤਰੀਕ ਜਿਹੜੀ ਆ ਡਿਕਲੇਅਰ ਹੋ ਗਈ ਹੈ। ਕਿਉਂਕਿ ਕਾਫੀ ਦਿਨਾਂ ਤੋਂ ਚੋਣ ਕਮਿਸ਼ਨਰ ਆ ਜਿਹੜੇ ਸਾਡੇ, ਵੈਸੇ ਉਹ ਮੂਲ ਤੌਰ ਤੇ ਜਲੰਧਰੀਏ ਆ ਜੀ, ਉਹ ਕਹਿੰਦੇ ਪਏ ਸਨ ਕਿ ਅਸੀਂ ਇਸ ਕਰਕੇ ਤਰੀਕਾਂ ਰੋਕੀਆਂ ਹੋਈਆਂ ਨੇ ਕਿਉਂਕਿ ਗੁਜਰਾਤ ਦੇ ਵਿੱਚ ਹੜ੍ਹ ਆਏ ਸੀਗੇ, ਸਾਰੇ ਜਾਣਦੇ ਆ। ਉਹ ਕਹਿੰਦੇ ਜਿਹੜੇ ਅਫਸਰ ਆ ਉਹ ਹੜ੍ਹਾਂ ਦੇ ਬਚਾਅ ਕਾਰਜਾਂ 'ਚ ਰੁੱਝੇ ਹੋਏ ਆ। ਸੋ ਇਸ ਕਰਕੇ ਅਸੀਂ ਥੋੜ੍ਹੀ ਜਿਹੀ ਉਹਨਾਂ ਨੂੰ ਹੋਰ ਸਮਾਂ ਹੱਦ ਦਿੰਦੇ ਪਏ ਹਾਂ ਕਿ ਉਹ ਆਪਣਾ ਕੰਮ ਨਿਬੇੜ ਲੈਣ। ਤੇ ਹੁਣ ਚੋਣ ਕਮਿਸ਼ਨਰ ਨੂੰ ਪੁੱਛੇ ਕੋਈ ਕਿ 3-4 ਦਿਨਾਂ ਦੇ ਵਿੱਚ ਉਹਨਾਂ ਨੇ ਐਸੇ ਕਿਹੜੇ ਜੰਗੀ ਪੱਧਰ ਤੇ ਕਾਰਜ ਕੀਤੇ ਆ ਕਿ ਸਾਰਾ ਕੰਮ ਨਿਬੜ ਗਿਆ, ਨਿਪਰੇ ਚੜ ਗਿਆ। ਜੇ ਉਹਨਾਂ ਨੇ ਇਸ ਤਰ੍ਹਾਂ ਦੇ ਕੰਮ 3-4 ਦਿਨਾਂ 'ਚ ਨਜਿੱਠ ਲਏ ਆ ਤੇ ਫਿਰ ਪਹਿਲਾਂ ਚੋਣ ਕਮਿਸ਼ਨ ਨੂੰ ਚੋਣ ਕਰਾ ਲੈਣੀ ਚਾਹੀਦੀ ਸੀ। ਘੱਟੋ ਘੱਟ ਜਿਹੜੇ ਗਰੀਬ ਉੱਥੇ ਜਿਹੜੇ ਆ ਉਹਨਾਂ ਦਾ ਜ਼ਿਆਦਾ ਘੱਟ ਹੁੰਦਾ, ਕਿਉਂਕਿ 5-6 ਮਹੀਨੇ ਹੋ ਗਏ ਇਹਨਾਂ ਦੇ ਬਚਾਅ ਕਾਰਜ ਹੀ ਹਾਲੇ ਚੱਲੀ ਜਾਂਦੇ ਆ। ਦੂਜੀ ਚੀਜ਼ ਜਿਹੜੀ ਆ, ਇਸ ਸਮੇਂ ਗੁਜਰਾਤ ਚੋਣ ਦਾ ਅਖਾੜਾ ਜਿਹੜਾ ਪੂਰੀ ਤਰ੍ਹਾਂ ਪੱਕ ਚੁੱਕਾ ਜੀ। ਨਾਲ ਦੀ ਨਾਲ ਜਦੋਂ ਇਹ ਤਰੀਕ ਅਨਾਊਂਸ ਹੋਈ ਹੈ, ਨਾਲ ਦੀ ਨਾਲ ਇਹ ਖਬਰ ਆ ਗਈ ਆ ਕਿ ਜਿਹੜਾ ਹਾਰਦਿਕ ਪਟੇਲ ਆ, ਜਿਹਨੂੰ ਰਾਹੁਲ ਗਾਂਧੀ ਦਾ ਹਾਰਦਿਕ ਸੱਦਾ ਵੀ ਆ ਚੁੱਕਾ ਜੀ, ਤੇ ਇੱਕ ਗੁਪਤ ਮੀਟਿੰਗ ਜਿਹੜੀ CCTV ਕੈਮਰੇ 'ਚ ਉਹਦੀ ਕੈਦ ਵੀ ਹੋ ਗਈ ਆ। ਉਸ ਹਾਰਦਿਕ ਪਟੇਲ ਤੇ ਨਾਲ ਉਹਦੇ ਜਿਹੜਾ ਲਾਲਜੀ ਪਟੇਲ, ਇਹਨਾਂ ਦੋਵਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਗਿਆ ਜੀ। ਕਿਉਂਕਿ ਜਦੋਂ ਐਜੀਟੇਸ਼ਨ ਸ਼ੁਰੂ ਹੋਇਆ ਸੀਗਾ ਅਹਿਮਦਾਬਾਦ ਦੇ ਵਿੱਚ, ਬਹੁਤ ਵੱਡੇ ਪੱਧਰ ਤੇ ਇੱਕ ਰੈਲੀ ਕੀਤੀ ਗਈ ਸੀ। ਉਹਦੀ ਰੈਲੀ ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਤੋਂ ਵੀ ਨਹੀਂ ਅੱਜ ਤੱਕ ਹੋਈ, ਜਿਹਦੀ ਰੈਲੀ ਉਹ ਮੁੰਡੇ ਨੇ ਕੀਤੀ ਸੀਗੀ। ਉਦੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਗੁਜਰਾਤ 'ਚ ਹਿੰਸਾ ਹੋਈ ਸੀਗੀ ਤੇ ਇਹਨਾਂ ਦਾ ਇੱਕ ਵਿਧਾਇਕ ਹੈ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ, ਰਿਸ਼ੀਕੇਸ਼ ਪਟੇਲ, ਉਹਨੇ ਜਾ ਕੇ ਸ਼ਿਕਾਇਤ ਕੀਤੀ ਆ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ, ਕਿ ਇਹਨਾਂ ਨੇ ਆ ਕੇ ਮੇਰੇ ਦਫ਼ਤਰ ਦੇ ਵਿੱਚ ਭੰਨ ਤੋੜ ਕੀਤੀ ਆ। ਹੁਣ ਉਸ ਸ਼ਿਕਾਇਤ ਦੇ ਚੱਲਦਿਆਂ ਇਹਨਾਂ ਦੇ ਨਾਨ ਅਵੇਲੇਬਲ ਵਾਰੰਟ ਜਿਹੜੇ ਆ ਜਾਰੀ ਹੋ ਗਿਆ। ਸੋ ਲੱਗਦਾ ਇਹ ਆ ਕਿ ਜਿਹੜੀ ਉਹ CCTV ਫੁਟੇਜ ਬਾਹਰ ਆਈ ਆ ਔਰ ਜਿਸ ਤਰੀਕੇ ਨਾਲ ਇੱਕ ਉਹਨੇ ਟਵੀਟ ਕੀਤਾ ਸੀ ਹਾਰਦਿਕ ਪਟੇਲ ਨੇ, ਉਹ ਟਵੀਟ ਦਾ ਮਜ਼ਮੂਨ ਕੁਛ ਏਦਾਂ ਸੀਗਾ। ਉਹ ਕਹਿੰਦਾ ਕਿ ਮਾਂ ਚੋਰ ਨੂੰ ਕਈ ਵਾਰ ਹਰਾਉਣ ਲਈ ਚੋਰ ਦੇ ਨਾਲ ਥੋੜਾ ਬਹੁਤ ਹਰਲੇਵਾ ਕਰਨਾ ਹੀ ਪੈਂਦਾ। ਤਾਂ ਇਹ ਟਵੀਟ ਬਹੁਤ ਕੁਝ ਸਾਫ਼ ਕਰ ਗਿਆ ਸੀਗਾ। ਹੁਣ ਗੁਜਰਾਤ ਦੇ ਵਿੱਚ ਜੋ ਸਮੀਕਰਨ ਬਣਦਾ ਪਿਆ ਉਹ ਇਸ ਤਰ੍ਹਾਂ ਦਾ ਆ, ਭਾਰਤੀ ਜਨਤਾ ਪਾਰਟੀ ਡਰਦੀ ਇਸ ਗੱਲੋਂ ਆ ਕਿ ਜਿਹੜੀ ਐਂਟੀ ਇਨਕੰਬੈਂਸੀ ਵਾਲੀ ਵੋਟ ਆ ਉਹ ਇਕੱਠੀ ਨਾ ਹੋ ਜਾਵੇ। ਜੇ ਇੱਕ ਪਲੇਟਫਾਰਮ ਤੇ ਇੱਕ ਝੰਡੇ ਥੱਲੇ ਉਹ ਇਕੱਠੀ ਹੁੰਦੀ ਆ ਤੇ ਫਿਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਊਗਾ। ਇਸ ਕਰਕੇ ਇਸ ਵੋਟ ਨੂੰ ਤਾਰੋ ਪੀਟੋ ਕਰਨ ਲਈ ਇਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਆ। ਕੁਛ ਲੋਕ ਤੇ ਮੰਨਦੇ ਆ ਕਿ ਨਰਿੰਦਰ ਮੋਦੀ ਪਛੜਦਾ ਪਿਆ, ਭਾਰਤੀ ਜਨਤਾ ਪਾਰਟੀ ਪਿੱਛੇ ਰਹਿੰਦੀ ਪਈ ਇਸ ਦੌੜ ਦੇ ਵਿੱਚ। ਪਰ ਜਿਸ ਤਰੀਕੇ ਨਾਲ ਨਾਨ ਅਵੇਲੇਬਲ ਵਾਰੰਟ ਨਿਕਲ ਰਹੇ ਆ, ਚੋਣ ਕਮਿਸ਼ਨ
ਤਰੀਕਾਂ ਲਟਕਾ ਕੇ ਐਲਾਨ ਰਿਹਾ, ਉਹ ਤੋਂ ਲੱਗਦਾ ਕਿ ਨਰਿੰਦਰ ਮੋਦੀ ਨੇ ਹਾਰ ਨਹੀਂ ਮੰਨੀ। ਜਿਵੇਂ ਕਿਸੇ ਨੇ ਆਖਿਆ ਸੀ ਨਾ, ਫੈਸਲੇ ਸੇ ਪਹਿਲੇ ਕੈਸੇ मान लूं हार क्योंकि वक्त अभी जीता नहीं और मैं अभी हारा नहीं। ਸੋ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਉੱਥੇ ਹਾਰ ਮੰਨਣ ਨੂੰ ਤਿਆਰ ਨਹੀਂ। ਉਸ ਹਾਰ ਨੂੰ ਟਾਲਣ ਲਈ ਹਰ ਵਾਰ ਜ਼ਰੂਰ ਉੱਥੇ ਵਰਤਿਆ ਜਾ ਰਿਹਾ। ਸੋ ਦਿਲਚਸਪ ਚੋਣ ਦਾ ਅੱਜ ਹੈ ਜਿਹੜਾ ਉਹ ਚੱਕਾ ਘੁੰਮ ਗਿਆ। 18 ਦਸੰਬਰ ਨੂੰ ਦੇਖੋ ਕਿਹੜਾ ਉੱਥੇ ਬਾਜ਼ੀਆਂ ਮਾਰਦਾ ਤੇ ਕਿਹਦੀਆਂ ਬਾਜ਼ੀਆਂ ਪਲਟਦੀਆਂ, ਇਹ ਸਮਾਂ ਦੱਸੂਗਾ। ਪਰ ਗੁਜਰਾਤ ਦੇ ਵਿੱਚ ਇਸ ਸਮੇਂ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਇਹਨਾਂ ਦਰਮਿਆਨ ਟੱਕਰ ਕਾਫੀ ਫਸਵੀਂ ਹੈ। ਜੀ ਜੀ, ਅਗਲੀ ਗੱਲ ਕਰੀਏ। ਰਾਸ਼ਟਰਪਤੀ ਹੁਣਾਂ ਨੇ ਟੀਪੂ ਸੁਲਤਾਨ ਨੂੰ ਦੱਸਿਆ ਮਹਾਨ ਯੋਧਾ। ਰਾਸ਼ਟਰਪਤੀ ਨੇ ਕਸੂਤੇ ਫਸਾਤੇ ਭਾਰਤੀ ਜਨਤਾ ਪਾਰਟੀ ਵਾਲੇ, ਬਹੁਤ ਕਸੂਤੇ ਫਸਾਤੇ ਇਹਨਾਂ ਨੇ। ਇਹ ਏਦਾਂ ਹੀ ਹੁੰਦਾ, ਇਹਨਾਂ ਦੇ ਆਪਣੇ ਹੀ ਇਹਨਾਂ ਦੇ ਪੈਰਾਂ 'ਚ ਬੇੜੀਆਂ ਬੰਨ ਕੇ ਦਿਖਾ ਦਿੰਦੇ ਆ। ਅਸਲ ਦੇ ਵਿੱਚ ਕੀ ਸੀਗਾ ਕਿ ਕਰਨਾਟਕ ਦੇ ਵਿੱਚ ਹੈਗੀ ਆ ਸਰਕਾਰ ਕਾਂਗਰਸ ਦੀ। ਉਹ ਪਿਛਲੇ 2 ਸਾਲਾਂ ਤੋਂ ਇਹਨਾਂ ਨੂੰ ਚਿੜਾਉਣ ਲਈ ਟੀਪੂ ਸੁਲਤਾਨ ਦੀ ਉੱਥੇ ਬਰਸੀ ਮਨਾਉਂਦੇ ਆ ਜੀ। ਪਿਛਲੇ ਵਾਰੀ ਕਤਲ ਵੀ ਹੋਇਆ ਸੀਗਾ ਉੱਥੇ, ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਸੀ। ਜਦੋਂ ਪਹਿਲੀ ਵਾਰੀ ਟੀਪੂ ਸੁਲਤਾਨ ਦੀ ਇਹ ਮਨਾਈ ਗਈ ਸੀਗੀ ਬਰਸੀ, ਉਸ ਸਮੇਂ ਵੀ ਬਹੁਤ ਵੱਡਾ ਕਲੈਸ਼ ਹੋਇਆ ਸੀਗਾ। ਯਾਨੀ 2 ਬਰਸੀਆਂ ਅੱਗੇ ਇਹਨਾਂ ਨੇ ਮਨਾਈਆਂ ਨੇ, ਇਹ ਤੀਸਰੀ ਐਤਕੀ ਫੇਰ ਮਨਾਉਣੀ ਹੈ, ਫੇਰ ਰੌਲਾ ਪਿਆ। ਹੁਣ ਜਿਹੜਾ ਇਹਨਾਂ ਦਾ ਇੱਕ ਕੇਂਦਰੀ ਮੰਤਰੀ ਹੈ ਅਨੰਤ ਕੁਮਾਰ ਹੇਗੜੇ, ਉਹਦਾ 2 ਦਿਨ ਪਹਿਲਾਂ ਦਾ ਬਿਆਨ ਚੁੱਕੋ ਕੀ ਕਹਿੰਦਾ ਜੀ। ਉਹ ਕਹਿੰਦਾ ਸੀਗਾ, ਕਹਿੰਦਾ ਕਿ ਇਹ ਤੇ ਬੜਾ ਕਰੂਰ ਹਥਿਆਰਾ, ਔਰ ਜਿਹੜਾ ਟੀਪੂ ਸੁਲਤਾਨ ਆ ਇਹ ਮਾਸ ਰੇਪਿਸਟ ਆ। ਬਹੁਤ ਸਾਰੀਆਂ ਔਰਤਾਂ ਦੇ ਨਾਲ ਇਹਨੇ ਖੇ ਖਾਧੀ ਆ, ਜਬਰ ਜਨਾਹ ਕੀਤਾ। ਹੁਣ ਕੁਛ ਦਿਨਾਂ ਬਾਅਦ ਨਹੀਂ, ਕੁਛ ਘੰਟਿਆਂ ਬਾਅਦ ਰਾਸ਼ਟਰਪਤੀ ਉੱਥੇ ਜਾਂਦਾ ਅਸੈਂਬਲੀ ਦੇ ਵਿੱਚ, ਔਰ ਆਪਣੀ ਤਕਰੀਰ ਦੇ ਵਿੱਚ ਇਹ ਗੱਲ ਕਹਿੰਦਾ ਹੈ ਕਿ ਟੀਪੂ ਸੁਲਤਾਨ ਇੱਕ ਮਹਾਨ ਯੋਧਾ ਸੀ। ਉਹਦੇ ਕੋਲ ਯੁੱਧ ਲੜਨ ਦਾ ਬਹੁਤ ਵਧੀਆ ਕੌਸ਼ਲ ਸੀ। ਇੱਥੋਂ ਤੱਕ ਕਿ ਮੈਸੂਰ ਰਾਕਟ ਉਹਨੇ ਬਣਾਇਆ, ਜਿਹੜਾ ਰਾਕਟ ਬਾਅਦ ਦੇ ਵਿੱਚ ਕੁਝ ਯੂਰਪੀਅਨ ਸ਼ਕਤੀਆਂ ਨੇ ਵੀ ਇਸਤੇਮਾਲ ਕੀਤਾ। ਔਰ ਉਸ ਬੰਦੇ ਨੇ ਮੈਦਾਨ ਦੇ ਵਿੱਚ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ ਆ। ਸੋ ਰਾਸ਼ਟਰਪਤੀ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਕਸੂਤਾ ਫਸਾ ਗਿਆ। ਇਹ ਤੇ ਉੱਥੇ ਮਰਨ ਮਰਾਉਣ ਤੱਕ ਪਹੁੰਚੇ ਪਏ ਆ ਕਿ ਅਸੀਂ ਟੀਪੂ ਸੁਲਤਾਨ ਦੀ ਇਹ ਯਾਦਗਾਰੀ ਜਿਹੜੀ ਆ ਮਨਾਉਣ ਨਹੀਂ ਦੇਣੀ। ਦੂਜੇ ਪਾਸੇ ਦੇਸ਼ ਦਾ ਰਾਸ਼ਟਰਪਤੀ, ਔਰ ਉਹ ਰਾਸ਼ਟਰਪਤੀ ਜਿਹੜਾ ਇਹਨਾਂ ਵੱਲੋਂ 2 ਵਾਰੀ ਚੋਣ ਲੜ ਕੇ ਹਾਰ ਚੁੱਕਾ, ਜਿਹੜਾ ਸੰਘ ਦੇ ਨਾਲ ਪਿਛੋਕੜ ਰੱਖਦਾ, ਉਹੀ ਰਾਸ਼ਟਰਪਤੀ ਇੱਕ ਸੰਵਿਧਾਨ ਦੇ ਪ੍ਰਤੀਕ ਦੇ ਤੌਰ ਤੇ ਜਦੋਂ ਤਕਰੀਰ ਕਰਦਾ ਉੱਥੇ ਅਸੈਂਬਲੀ 'ਚ ਖੜ ਕੇ, ਉਹ ਉਸੇ ਬੰਦੇ ਨੂੰ ਜਿਹਨੂੰ ਇਹ ਮਾਸ ਰੇਪਿਸਟ ਦੱਸਦੇ ਆ, ਜਿਹਨੂੰ ਇਹ ਬਹੁਤ ਕਰੂਰ ਬਾਦਸ਼ਾਹ ਦੱਸਦੇ ਆ, ਉਸ ਬੰਦੇ ਨੂੰ ਕਹਿੰਦਾ ਕਿ ਉਹ ਤੇ ਮਹਾਨ ਯੋਧਾ। ਜੇ ਮੰਨ ਲਓ ਬ੍ਰਿਟਿਸ਼ ਸਾਮਰਾਜ ਦੇ ਨਾਲ ਕੋਈ ਲੜ ਕੇ ਸ਼ਹੀਦ ਹੋਇਆ ਰਾਸ਼ਟਰਪਤੀ ਦੀ ਨਜ਼ਰ 'ਚ, ਉਹ ਤੇ ਫਿਰ ਕੌਮੀ ਸ਼ਹੀਦ ਹੋ ਗਿਆ। ਉਹਨੂੰ ਤੇ ਫਿਰ ਮੰਨ ਲੈਣਾ ਚਾਹੀਦਾ ਕਿ ਉਹ ਤੇ ਫਰੀਡਮ ਫਾਈਟਰ ਸੀ। ਸੋ ਇੱਕ ਪਾਸੇ ਰਾਸ਼ਟਰਪਤੀ ਹੈ ਜਿਹੜਾ ਇਸ ਰਾਸ਼ਟਰ ਦਾ ਬਹੁਤ ਵੱਡਾ ਉਹਦੇ ਤੇ ਵਿਰਾਜਮਾਨ ਆ, ਉਹਦੇ ਅਨੁਸਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਐਸਾ ਯੋਧਾ ਸੀਗਾ ਜਿਹੜਾ ਆਖਰੀ ਸਾਹ ਤੱਕ ਇਸ ਦੇਸ਼ ਲਈ ਲੜਿਆ। ਦੂਜੇ ਪਾਸੇ ਕਹਿੰਦੇ ਆ ਕਿ ਉਹ ਤੇ ਬਹੁਤ ਕਰੂਰ ਬਾਦਸ਼ਾਹ ਸੀ, ਉਹਨੇ ਹਿੰਦੂਆਂ ਦਾ ਨਰਸੰਹਾਰ ਕੀਤਾ, ਉਹਨੇ ਬਹੁਤ ਸਾਰੀਆਂ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਕਿ ਉਹ ਸ਼ਰਮਨਾਕ ਹੈ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਵਾਰ ਫੇਰ ਇਹਨਾਂ ਤੇ ਪੁੱਠੀਆਂ ਪੈ ਗਈਆਂ ਕਿ ਇਹ ਕੁਛ ਕਹਿੰਦੇ ਆ ਤੇ ਇਹਨਾਂ ਦੇ ਆਪਣੇ ਬੰਦੇ, ਔਰ ਜਿਹੜੇ ਖਾਸ ਤੌਰ ਤੇ ਬਹੁਤ ਵੱਡੇ ਅਹੁਦਿਆਂ ਤੇ ਬੈਠੇ ਆ, ਉਹਨਾਂ ਦਾ ਦ੍ਰਿਸ਼ਟੀਕੋਣ ਵੱਖਰਾ। ਵੈਸੇ ਅੱਜ ਕੱਲ ਬਾਜ਼ੀਆਂ ਨਦੀਆਂ ਪੁੱਠੀਆਂ ਪੈਂਦੀਆਂ ਪਈਆਂ ਜੀ। ਇਹ ਜਿਹੜੀ ਕਿਤਾਬ ਦੇ ਹਵਾਲੇ ਨਾਲ ਕਹਿੰਦੇ ਆ ਕਿ ਦੇਖੋ ਜੀ, ਜਿਹੜਾ ਇੱਕ ਇਤਿਹਾਸਕਾਰ ਹੋਇਆ PM ਓਟ, ਉਹਨੇ ਕਿਹਾ ਆਪਣੀ ਕਿਤਾਬ ਦੇ ਵਿੱਚ ਕਿ ਇਹ ਜਿਹੜਾ ਤਾਜ ਮਹਿਲ ਹੈ ਇਹਦੇ ਥੱਲੇ ਪਹਿਲਾਂ ਰਾਮ ਮੰਦਿਰ ਹੁੰਦਾ ਸੀ, ਉਹਨੂੰ ਢਾਹ ਕੇ ਉੱਤੇ ਇਹ ਮਕਬਰਾ ਬਣਾਇਆ ਗਿਆ ਜੀ। ਤੇ ਹੁਣ ਲੋਕੀ ਅੱਗੋਂ ਕਹਿੰਦੇ ਯਾਰ ਉਹ ਜਿਹੜਾ ਇਤਿਹਾਸਕਾਰ ਆ ਉਹ ਤੇ ਇਹ ਵੀ ਗੱਲ ਕਹਿੰਦਾ ਕਿ ਜਿਹੜੀ ਵੈਟੀਕਨ ਸਿਟੀ ਆ ਉਹ ਜਿੱਥੇ ਸੀਤਾ ਮਈਆ ਰੱਖੀ ਸੀਗੀ, ਜਿਹੜੀ ਵਾਟਿਕਾ, ਉਹਦੇ ਤੋਂ ਬਣੀ ਆ। ਫਿਰ ਤੁਸੀਂ ਜਾ ਕੇ ਉਹਦੇ ਤੇ ਕਬਜ਼ਾ ਕਿਉਂ ਨਹੀਂ ਜੇ ਕਰਦੇ? ਜਾਨੀ ਜਿਹੜੀ ਇਹ ਗੱਲ ਕਰਦੇ ਆ ਲੋਕ, ਕਿਉਂਕਿ ਅੱਜ ਕੱਲ ਸਿਆਣੇ ਇੰਟਰਨੈਟ ਦਾ ਯੁੱਗ ਆ, ਸਾਰੇ ਤੱਥ ਕੱਢ ਕੇ ਉਹ ਜਦੋਂ ਕਚਹਿਰੀ 'ਚ ਰੱਖਦੇ, ਪਬਲਿਕ ਡੋਮੇਨ 'ਚ ਆਉਂਦੇ ਆ ਜੀ, ਕਰਦੇ ਪਏ ਆ, ਪੁੱਠਾ ਪਟਾ ਚਾੜਿਆ ਇਹਨਾਂ ਨੇ। ਉਹ ਠੀਕ ਆ, ਵਕਤੀ ਤੌਰ ਤੇ ਇੱਕ ਵਾਰੀ ਹਲਚਲ ਜ਼ਰੂਰ ਪੈਦਾ ਕਰ ਜਾਂਦਾ, ਪਰ ਸਿਆਣਾ ਬੰਦਾ ਜਿਹੜਾ ਦੂਰੋਂ ਦੇਖਦਾ
ਉਹ ਏਦਾਂ ਦੀਆਂ ਬੇਹੂਦੀਆਂ ਤੇ ਇਸ ਤਰ੍ਹਾਂ ਦੀਆਂ ਵਾਹੀਆਤ ਗੱਲਾਂ 'ਚ ਬਹੁਤਾ ਰੁਚੀ ਨਹੀਂ ਲੈਂਦਾ। ਆਮ ਸਧਾਰਨ ਬੰਦਾ ਵੀ ਚੁੱਪ ਕਰਕੇ ਬੈਠਾ ਔਰ ਇਹ ਸਮਝਦੇ ਆ ਕਿ ਜਿਹੜਾ ਆਮ ਸਧਾਰਨ चुप करके बैठा वो खरे बेवकूफ़ी है। वो जिवें आते हैं ना कि कुछ लोगों को लगता है मैं उनकी चालाकियां समझ नहीं सकता, मैं बड़ी खामोशी से देखता हूँ उनको अपनी नजरों से गिरता हुआ। सो ये इस तरह की सोच रखते हैं कि असी शायद बहुत चलाक हाँ, पर जिहड़ा आम आदमी है समझदा सब कुछ आ, वो ये बिल्कुल जिवें अंदाजा लाउंदे उहदे तो उलट सोचदा कि कोई गल नहीं, चली चलो, ਦੇਖਦੇ ਤਾਂ ਮੇਰੀਆਂ ਨਜ਼ਰਾਂ 'ਚ ਪਏ ਨਾ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮ ਨੂੰ RSS ਨੇ ਨੇਪਰੇ ਚਾੜਿਆ। ਚਰਚਾਵਾਂ ਇਹੀ ਨੇ ਵੀ ਬਹੁਤੇ ਜਿਹੜੇ ਕੋਈ ਸਿੱਖ ਆਗੂ ਜਿਹੜਾ ਉੱਥੇ ਨਹੀਂ ਪਹੁੰਚਿਆ। ਨਹੀਂ ਕੋਈ ਨਹੀਂ ਗਿਆ ਉੱਥੇ। ਅਸਲ ਦੇ ਵਿੱਚ ਮੈਂ ਤੇ ਕਹੂੰਗਾ ਕਿ ਸਿੱਖਾਂ ਨੇ ਇਸ ਤਨਜ਼ੀਮ ਤੇ ਮੋਹਰ ਲਾ ਦਿੱਤੀ ਹੈ ਕਿ ਉਹ ਸਿੱਖ ਵਿਰੋਧੀ ਆ ਜੀ। ਇਹ ਫੈਸਲਾ ਹੋ ਗਿਆ। ਗਿਆਨੀ ਗੁਰਬਚਨ ਸਿੰਘ ਵੱਲੋਂ ਸਥਿਤੀ ਸਾਫ਼ ਕਰਨ ਤੋਂ ਬਾਅਦ ਇੱਕ ਇੱਕ ਕਰਕੇ ਹਰੇਕ ਗਰੁੱਪ ਨੇ ਕਿਹਾ ਕਿ ਅਸੀਂ ਨਹੀਂ ਜਾਵਾਂਗੇ। ਸਰਨਾ ਗਰੁੱਪ ਸਾਹਮਣੇ ਆਇਆ, ਦੂਜੀਆਂ ਜਥੇਬੰਦੀਆਂ ਤੇ ਪਹਿਲੇ ਵਿਰੋਧ ਕਰਦੀਆਂ ਪਈਆਂ ਸਾ, ਇੱਥੋਂ ਤੱਕ ਕਿ ਦਿੱਲੀ ਕਮੇਟੀ ਵਾਲੇ ਵੀ ਨਹੀਂ ਗਏ ਡਰਦੇ ਜੀ। ਔਰ ਇਹ ਕਮਾਲ ਦੀ ਗੱਲ ਆ ਕਿ 3 ਦਿਨ ਪਹਿਲਾਂ ਇਸੇ ਸਮਾਗਮ ਦੀ ਜਿਹੜੀ ਤਿਆਰੀ ਸੰਬੰਧੀ ਮੀਟਿੰਗ ਕੀਤੀ ਜਾ ਰਹੀ ਸੀ ਉਹਦੇ ਚ ਮਨਜਿੰਦਰ ਸਿੰਘ ਸਿਰਸਾ ਬੈਠਾ ਸੀ ਜਾ ਕੇ, ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ MLA ਜੂ ਆ। ਇਹ ਵੱਖਰੀ ਗੱਲ ਹੈ ਕਿ ਦੂਜੇ ਪਾਸੇ ਦਿੱਲੀ ਕਮੇਟੀ ਦੇ ਵਿੱਚ ਅਹੁਦੇਦਾਰ ਉਹ ਪੰਥਕ ਪਾਰਟੀ ਵੱਲੋਂ ਵੀ ਹੈ। ਸਭ ਕੁਛ ਰਲਗੋਬਾ ਜਿਹਾ ਚੱਲੀ ਜਾਂਦਾ ਹੈ। ਪਰ ਇਹ 3 ਦਿਨ ਪਹਿਲਾਂ ਮੀਟਿੰਗ ਦੇ ਵਿੱਚ ਸ਼ਾਮਲ ਤੇ ਜ਼ਰੂਰ ਹੋਇਆ, ਪਰ ਜਦੋਂ ਅਕਾਲ ਤਖਤ ਤੋਂ ਸਥਿਤੀ ਸਪਸ਼ਟ ਹੋਈ ਹੈ ਉਸ ਤੋਂ ਬਾਅਦ ਇਹ ਉੱਥੋਂ ਦੂਰੀ ਬਣਾ ਕੇ ਬੈਠ ਗਏ, ਯਾਨੀ ਦਿੱਲੀ ਕਮੇਟੀ ਵੀ ਨਹੀਂ ਗਈ। ਇਹ ਜਿਹੜਾ ਸਮਾਗਮ ਹੋਇਆ ਮੈਂ ਇਹਦਾ ਥੋੜਾ ਜਿਹਾ ਲਾਈਵ ਟੈਲੀਕਾਸਟ ਵੀ ਵੇਖਿਆ। ਉੱਥੇ ਕੁਛ ਨਾਮਧਾਰੀ ਸੰਪਰਦਾਇ ਦੇ ਨਾਲ ਜੁੜੇ, ਕੁਛ ਨਿਰਮਲੇ ਸੰਪਰਦਾਇ ਦੇ ਨਾਲ ਜੁੜੇ ਲੋਕ ਸੀਗੇ, ਕੁਛ ਗੈਰ ਸਿੱਖ ਲੋਕ ਸਨ। ਚਲੋ ਕਿਸੇ ਸਮਾਗਮ 'ਚ ਕਿਸੇ ਨੇ ਜਾਣਾ, ਮੈਂ ਨਹੀਂ ਸਮਝਦਾ ਕਿ ਕਿਸੇ ਨੂੰ ਮਾੜਾ ਚੰਗਾ ਬੋਲੀਏ, ਹਰੇਕ ਦੀ ਮਰਜ਼ੀ ਹੈ। ਜੇ ਕੋਈ ਗਿਆ, ਕਿਸੇ ਦੇ ਪੈਰਾਂ 'ਚ ਕਿਸੇ ਨੇ ਕੋਈ ਜੰਜੀਰਾਂ ਤੇ ਪਾਈਆਂ ਨਹੀਂ ਸਨ। ਪਰ ਜਿਹੜੀ ਸਭ ਤੋਂ ਵੱਡੀ ਗੱਲ ਵਾਪਰੀ ਆ ਉਹ ਇਹ ਆ ਕਿ ਜਿਹੜਾ ਤਖਤ ਸ਼੍ਰੀ ਪਟਨਾ ਸਾਹਿਬ ਦਾ ਗਿਆਨੀ ਇਕਬਾਲ ਸਿੰਘ ਇਹ ਗੱਲ ਕਹਿੰਦਾ ਸੀਗਾ ਕਿ ਮੈਂ ਜਾਊਂਗਾ, ਔਰ ਸਥਿਤੀ ਸਾਫ਼ ਨਹੀਂ ਸੀ ਕਰਦਾ ਪਿਆ ਸਾਹਮਣੇ ਆ ਕੇ ਜੀ। ਔਰ ਅੰਤਲੇ ਸਮੇਂ ਤੱਕ ਟੈਲੀਵਿਜ਼ਨ ਚੈਨਲਾਂ ਤੇ ਪੱਟੀ ਚੱਲਦੀ ਰਹੀ ਹੇਠਾਂ, ਜਿਨ੍ਹਾਂ 'ਚ ਬ੍ਰੇਕਿੰਗ ਨਿਊਜ਼ ਫਲੈਸ਼ ਹੁੰਦੀ ਆ, ਉਹ ਪੱਟੀ ਦੇ ਵਿੱਚ ਉਹਦੀ ਇਹ ਖਬਰ ਚੱਲਦੀ ਰਹੀ ਕਿ ਗਿਆਨੀ ਇਕਬਾਲ ਸਿੰਘ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਪਰ ਐਨ ਮੌਕੇ ਤੇ ਉਹਨੇ ਯੂ ਟਰਨ ਮਾਰਿਆ, ਕਹਿੰਦਾ ਕੀ ਕਰਾਂ, ਦਾਸ ਦੀ ਤਬੀਅਤ ਢਿੱਲੀ ਹੋ ਗਈ ਹੈ, ਦਾਸ ਇਸ ਸਮਾਗਮ 'ਚ ਨਹੀਂ ਆ ਸਕਣਗੇ। ਸੋ ਉਹ ਵੀ ਪਾਸਾ ਵੱਟ ਗਿਆ। ਇੱਥੋਂ ਲੱਗਦਾ ਹੈ ਕਿ RSS ਦਾ ਹੀ ਜਿਹੜਾ ਸਮਾਗਮ ਆ, ਜਿਸ ਮਨਸ਼ਾ ਦੇ ਨਾਲ, ਜਿਸ ਮੰਤਵ ਦੇ ਨਾਲ ਆਯੋਜਿਤ ਕੀਤਾ ਗਿਆ ਸੀ, ਉਸ ਮੰਤਵ ਤੋਂ ਬਹੁਤ ਪਿੱਛੇ ਰਹਿ ਗਿਆ। ਕਿਉਂਕਿ ਜੇ ਗਿਆਨੀ ਇਕਬਾਲ ਸਿੰਘ ਆ ਜਾਂਦਾ ਤੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਤੇ ਮੋਹਰ ਲੱਗ ਜਾਣੀ ਸੀ। ਕਿਉਂਕਿ ਛੋਟਾ ਜਿਹਾ ਭਾਸ਼ਣ, ਮੈਂ ਐਵੇਂ ਕਹਾਂ, ਮੈਂ ਤਫਸੀਲ ਪੂਰਵਕ ਗੱਲ ਨਹੀਂ ਸੁਣੀ ਰਾਜਨਾਥ ਸਿੰਘ ਦੀ, ਪਰ ਜਿੰਨੇ ਕੋ ਅੰਸ਼ ਸੁਣੇ ਆ ਉਹਦੇ ਚ ਮੈਂ ਰਾਜਨਾਥ ਸਿੰਘ ਨੂੰ ਇਹ ਕਹਿੰਦਾ ਸੁਣਿਆ ਕਿ ਗੁਰੂ ਸਾਹਿਬ ਨੇ ਇੱਥੋਂ ਦੀ ਸੰਸਕ੍ਰਿਤੀ ਦੀ ਰਾਖੀ ਕੀਤੀ ਆ। ਗੁਰੂ ਸਾਹਿਬ ਨੇ ਤੇ ਹਮੇਸ਼ਾ ਮਾਨਵਤਾ ਦੀ ਰਾਖੀ ਕੀਤੀ ਆ। ਇਹ ਸੰਸਕ੍ਰਿਤੀ, ਵਿਸ਼ੇਸ਼ ਸੰਸਕ੍ਰਿਤੀ ਨੂੰ ਕਿਉਂ ਵਾਰ-ਵਾਰ ਉਭਾਰਦੇ ਆ ਕਿ ਗੁਰੂ ਸਾਹਿਬਾਨ ਸੰਸਕ੍ਰਿਤੀ ਦੇ ਰਾਖੇ ਸੀਗੇ, ਜਾਂ ਫਿਰ ਪਹੁੰਚੋਂ ਕਿ ਰਾਸ਼ਟਰ ਦੀ ਗੱਲ ਕਿਉਂ ਕਰਦੇ ਆ। ਇਹ ਸਭ ਤੋਂ ਵੱਡੀ ਤੇ ਸਭ ਤੋਂ ਗੁੱਝੀ ਗੱਲ ਆ। ਦੂਜੀ ਚੀਜ਼, ਉੱਥੇ ਮੋਹਨ ਭਾਗਵਤ ਜੇ ਕੋਈ ਵੱਧ ਘੱਟ ਬੋਲ ਦਿੰਦਾ, ਜਿਸ ਤਰ੍ਹਾਂ ਉੱਥੇ ਭਾਰਤ ਮਾਤਾ ਕੀ ਜੈ ਦੇ ਨਾਰੇ ਲੱਗੀ ਗਏ ਆ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਗਈਆਂ। ਜੇ ਉੱਥੇ ਇੱਕ ਵੀ ਜਥੇਦਾਰ ਬੈਠਾ ਹੁੰਦਾ, ਚਾਹੇ ਗਿਆਨੀ ਇਕਬਾਲ ਸਿੰਘ ਕਿਉਂ ਨਹੀਂ, ਵੈਸੇ ਉਹ ਕਈ ਗੱਲਾਂ ਇਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਉਭਾਰ ਵੀ ਚੁੱਕਾ ਕਈ ਵਾਰ, ਜੇ ਉਹ ਬੈਠਾ ਹੁੰਦਾ ਤੇ ਮੋਹਰ ਲੱਗ ਜਾਣੀ ਸੀ ਕਿ ਸਿੱਖ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਆ। ਤਾਂ ਉਹ ਦੇਖੋ ਜਿਸ ਤਰੀਕੇ ਨਾਲ ਸੰਸਕ੍ਰਿਤੀ ਦਾ ਉਭਾਰ ਕਰ ਰਹੇ ਆ ਕਿ ਗੁਰੂ ਸਾਹਿਬ ਸੰਸਕ੍ਰਿਤੀ ਦੇ ਰਾਖੇ ਸਨ, ਇਹਦਾ ਮਤਲਬ ਹੈ ਕਿ ਇੱਕ ਧਰਮ ਵਿਸ਼ੇਸ਼ ਦੇ ਉਲਟ ਭੁਗਤਾ ਰਹੇ ਆ ਸਿੱਖਾਂ ਨੂੰ ਜੀ ਕਿ ਉਹ ਸੰਸਕ੍ਰਿਤੀ ਜਦੋਂ ਖਤਰੇ 'ਚ ਸੀਗੀ ਇੱਕ ਧਰਮ ਵਿਸ਼ੇਸ਼ ਦੇ ਹਮਲਿਆਂ ਕਰਕੇ, ਤਾਂ ਗੁਰੂ ਸਾਹਿਬ ਨੇ ਇਸ ਸੰਸਕ੍ਰਿਤੀ ਦੀ ਰਾਖੀ ਕੀਤੀ ਤੇ ਉਸੇ ਸੰਸਕ੍ਰਿਤੀ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਸਾਡਾ ਦੋਵਾਂ 'ਚ ਕੋਈ ਫਰਕ ਹੀ ਹੈ ਨਹੀਂ। ਉਹਨਾਂ ਦੀ ਵੀ ਸੰਸਕ੍ਰਿਤੀ ਨਾਲ ਬਹੁਤ ਗੂੜੀ ਪ੍ਰੀਤ ਸੀ, ਸਾਡੀ ਵੀ ਸੰਸਕ੍ਰਿਤੀ ਨਾਲ ਬਹੁਤ ਗੂੜੀ ਪ੍ਰੀਤ ਹੈ। ਹੁਣ ਸੰਸਕ੍ਰਿਤੀ ਦਾ ਸਾਰਿਆਂ ਨੂੰ ਪਤਾ ਕਿ ਕਿਹੋ ਜਿਹੀ ਸੰਸਕ੍ਰਿਤੀ ਦੇ ਅੱਜ ਕੱਲ੍ਹ ਛੱਟੇ ਮਾਰਦੇ ਪਏ ਆ। ਦੂਜੀ ਚੀਜ਼ ਜਿਹੜੀ ਆ, ਦੇਖੋ ਕਿੱਡਾ ਬੇਵਕੂਫ ਬਣਾ ਰਿਹਾ। ਔਰ ਕਮਾਲ ਦੀ ਗੱਲ ਆ, ਅਸੀਂ ਸਧਾਰਨ ਬੁੱਧੀ ਵਾਲੇ ਲੋਕ ਇੱਥੋਂ ਤੱਕ ਸੋਚ ਗਏ ਹਾਂ, ਸਾਡੇ ਇਹਨਾਂ ਸਿੱਖਾਂ ਦੇ ਵਿੱਚੋਂ ਕੋਈ ਵੀ ਇਹੋ ਜਿਹਾ ਬੁੱਧੀਮਾਨ ਨਹੀਂ ਉੱਠਿਆ ਜਿਹਨੇ ਇਸ ਸਮਾਗਮ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਹੋਵੇ। ਦੂਜੀ ਤਰ੍ਹਾਂ ਤੇ ਕਿੰਤੂ ਪ੍ਰੰਤੂ ਕੀਤਾ,
ਪਰ ਇਹ ਪੁੱਛਣ ਦੀ ਕਿਸੇ ਨੇ ਜ਼ਹਿਮਤ ਹੀ ਨਹੀਂ ਚੁੱਕੀ ਕਿ ਪ੍ਰਕਾਸ਼ ਦਿਹਾੜਾ ਗੁਰੂ ਸਾਹਿਬ ਦਾ ਕਿਹੜੇ ਮਹੀਨੇ 'ਚ ਆ ਗਿਆ ਜੀ। ਤੁਸੀਂ ਕਹਿੰਦੇ ਹੋ ਕਿ 350ਵਾਂ ਪ੍ਰਕਾਸ਼ ਦਿਹਾੜਾ, ਮਾਫ ਕਰਨਾ, ਮੈਂ ਹੁਣੇ ਵੈਬਸਾਈਟ ਤੇ ਗਿਆ, CPC ਵੈਬਸਾਈਟ ਤੇ, ਜਦੋਂ ਤੁਸੀਂ ਮੈਨੂੰ ਨਾਲ ਲਿਆ ਉਹਦਾ, ਇਹ ਤੋਂ 2 ਮਿੰਟ ਪਹਿਲਾਂ ਮੇਰੇ ਮਨ 'ਚ ਜੋ ਸ਼ੰਕਾ ਸੰਸ਼ਾ ਸੀਗਾ ਉਹ ਬਿਲਕੁਲ ਸੱਚ ਸਾਬਤ ਹੋਇਆ। ਉੱਥੇ ਗੁਰੂ ਸਾਹਿਬ ਦੀ ਜਿਹੜੀ ਜਨਮ ਤਰੀਕ ਆ ਉਹ ਹੈਗੀ ਪੋਹ ਸੁਦੀ 13 ਪੋਹ 1730, ਜਿਹੜੀ ਅੰਗਰੇਜ਼ੀ ਡੇਟ ਬਣਦੀ ਆ ਉਹ 22 ਦਸੰਬਰ 1666, ਉਹਨਾਂ ਦੀ ਜਨਮ ਮਿਤੀ, ਪ੍ਰਕਾਸ਼ ਦਿਹਾੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਦੂਸਰਾ ਜਿਹੜਾ ਜੋਤੀ ਜੋਤ ਸਮਾਉਣ ਦਾ ਉਹਨਾਂ ਦਾ ਕਾਲ ਆ ਉਹ ਹੈ ਕੱਤਕ ਸੁਦੀ 5 1765 ਬਿਕਰਮੀ 7 ਅਕਤੂਬਰ 1707 ਜਾਂ 1709, ਉਹ ਕਿਉਂਕਿ ਗੁਰਮੁਖੀ 'ਚ ਸ਼ਾਇਦ ਮੇਰੇ ਸਮਝਣ 'ਚ ਨਾ ਪੈਂਦਾ ਹੋਵੇ। ਯਾਨੀ ਆ ਜਿਹੜਾ ਪ੍ਰਕਾਸ਼ ਦਿਹਾੜਾ ਮਨਾਈ ਜਾਂਦੇ ਆ 350ਵਾਂ ਪ੍ਰਕਾਸ਼ ਦਿਹਾੜਾ, ਇਹ ਕਿਸੇ ਹਿਸਾਬ 'ਚ ਆਉਂਦਾ ਹੀ ਨਹੀਂ। ਕਿਉਂਕਿ ਦੇਖੋ ਮੈਨੂੰ ਯਾਦ ਆ ਜਿਹੜੀ ਕਮੇਟੀ ਆ, ਕਮੇਟੀ ਨੇ ਪਿਛਲੇ ਸਾਲ ਜਦੋਂ ਰੌਲਾ ਪੈ ਗਿਆ ਸੀ 2 ਪ੍ਰਕਾਸ਼ ਦਿਹਾੜੇ ਮਨਾਏ ਗਏ ਸਨ, ਤਾਂ ਇਹਨਾਂ ਨੇ ਜਿਹੜਾ ਪ੍ਰਕਾਸ਼ ਦਿਹਾੜਾ 5 ਜਨਵਰੀ 2017 ਨੂੰ ਮਨਾਇਆ ਸੀ, ਇਹ ਕਹਿ ਕੇ ਮਨਾਇਆ ਸੀ ਕਿ ਗੁਰੂ ਸਾਹਿਬ ਦਾ 350ਵਾਂ ਪ੍ਰਕਾਸ਼ ਦਿਹਾੜਾ ਜੀ। ਸੋ ਹੁਣ ਇਹ ਕਮੇਟੀ ਵੀ ਕਸੂਤੀ ਫਸ ਗਈ ਆ ਕਿ ਇੱਕ ਪਾਸੇ ਉਹ ਅਕਤੂਬਰ ਦੇ ਵਿੱਚ ਹੀ ਪ੍ਰਕਾਸ਼ ਦਿਹਾੜਾ ਲਈ ਆਉਂਦੇ ਆ RSS ਵਾਲੇ, ਔਰ ਤੁਸੀਂ ਕੋਈ ਸਵਾਲ ਹੀ ਨਹੀਂ ਕਰਦੇ ਪਏ। ਦੂਜੀ ਗੱਲ ਇਹ ਆ ਕਿ ਫਿਰ ਜੇ 350ਵਾਂ ਤੇ ਜਿਹੜਾ ਤੁਸੀਂ ਮਨਾਇਆ ਤੇ ਜਿਹੜਾ ਹੁਣ ਮੂਹਰੇ ਆਏਗਾ ਇਹ 351ਵਾਂ ਜਾਂ 350ਵਾਂ, ਕਿਉਂਕਿ RSS 350ਵਾਂ ਕਹੀ ਜਾਂਦੀ ਹੈ, ਤੁਸੀਂ 350 ਪਿੱਛੇ ਮਨਾ ਚੁੱਕੇ ਹੋ ਅੱਜ ਤੋਂ 8-9 ਮਹੀਨੇ ਪਹਿਲਾਂ। ਇਹ ਹੋ ਕੀ ਰਿਹਾ? ਸੋ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਇਸ ਮੁੱਦੇ ਤੇ ਸਵਾਲ ਨਹੀਂ ਚੁੱਕਿਆ ਕਿ ਤੁਸੀਂ ਪ੍ਰਕਾਸ਼ ਦਿਹਾੜਾ ਕਿਸ ਹਿਸਾਬ ਨਾਲ ਬਣਾਈ ਜਾਂਦੇ ਹੋ। ਇਹ ਬਣਦਾ ਹੀ ਨਹੀਂ। ਜਦੋਂ ਬਣਾਉਣਾ ਤੁਸੀਂ ਪ੍ਰਕਾਸ਼ ਦਿਹਾੜੇ ਦੇ ਮੌਕੇ ਉਦੋਂ ਇਸ ਤਰ੍ਹਾਂ ਦਾ ਸਮਾਗਮ ਰੱਖ ਲਓ। ਸੋ ਕਿੰਤੂ ਤੇ ਇਹਨਾਂ ਦੀ ਤਰੀਕ ਤੇ ਵੀ ਕੀਤਾ ਜਾ ਸਕਦਾ ਸੀ, ਸੋ ਨਹੀਂ ਕੀਤਾ ਗਿਆ। ਪਰ ਇੰਨਾ ਜ਼ਰੂਰ ਆ ਕਿ ਲੋਕਾਂ ਨੇ, ਖਾਸ ਤੌਰ ਤੇ ਆਮ ਸਿੱਖ ਨੇ, ਜਿਸ ਤਰੀਕੇ ਨਾਲ ਇਸ ਸਮਾਗਮ ਤੋਂ ਦੂਰੀ ਰੱਖੀ ਆ, ਇਸ ਗੱਲ ਤੇ ਮੋਹਰ ਲੱਗ ਗਈ ਆ ਕਿ ਇਸ ਤਨਜ਼ੀਮ ਦੀਆਂ ਜਿਹੜੀਆਂ ਲੁਕਵੀਆਂ ਚਾਲਾਂ ਨੇ ਉਹ ਬਹੁਤ ਹੱਦ ਤੱਕ ਲੋਕ ਹੈ ਜਿਹੜੇ ਸਮਝ ਚੁੱਕੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਜਿਹੜੀ ਪਖੰਡੀ ਕਹਿ ਸਕਦੇ ਆ ਜਾਂ ਜੋ ਮਰਜ਼ੀ ਕਹਿ ਲਓ, ਜਿਹੜੀ ਰਾਧੇ ਮਾਂ ਕਹਿੰਦੀ ਆ ਵੀ ਮੈਨੂੰ ਭੇਤ ਭਰੀ ਬਿਮਾਰੀ ਆ ਕੋਈ, ਉਹਨੂੰ ਜੋ ਮਰਜ਼ੀ ਕਹਿ ਲਓ ਜੀ, ਬਸ ਉਹਨੂੰ ਇਹ ਜ਼ਰੂਰ ਕਹਿ ਦਿਓ ਕਿ ਦੇਵੀ ਆ। ਕਹਿੰਦੀ ਹੈ ਕਿ ਮੈਂ ਦੇਵੀ ਹਾਂ ਤੇ ਰਮਾਸ ਦੀ ਦੇਵੀ ਹਾਂ। ਇਹ ਪਤਾ ਨਹੀਂ ਹੁਣ ਕਿ ਕਿਹੜੀ ਦੇਵੀ ਪ੍ਰਗਟ ਹੋਈ ਹੈ ਕਲਯੁੱਗ ਦੇ ਵਿੱਚ ਜਿਹਨੂੰ ਰਮਾਸ ਦੀ ਦੇਵੀ ਦਾ ਖਿਤਾਬ ਹਾਸਲ ਆ। ਵੈਸੇ ਇਹੋ ਜਿਹੇ ਲੋਕ ਹੈ ਜਿਹੜੇ ਮੇਰੇ ਖਿਆਲ ਦੇ ਨਾਲ ਭਾਰਤ 'ਚ ਸ਼ੀਸ਼ੇ 'ਚ ਬਣਾ ਕੇ ਰੱਖ ਲੈਣੇ ਚਾਹੀਦੇ ਆ। ਸਦੀਆਂ ਤੱਕ ਉਹਨਾਂ ਨੂੰ ਉੱਥੇ ਰੱਖਿਆ ਜਾਣਾ ਚਾਹੀਦਾ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਕਿ ਸਾਡੇ ਜਿਹੜੇ ਵੱਡੇ ਵਡੇਰੇ ਸਨ ਉਹ ਏਡੇ ਮਹਾਂਪੁਰਖ ਸਨ ਕਿ ਇਹਨਾਂ ਲੋਕਾਂ ਦੀ ਪੂਜਾ ਕਰਿਆ ਕਰਦੇ ਸੀ। ਸਹੀ ਗੱਲ। ਇਹ ਜਿਹੜੇ ਲੋਕ ਵੇਖੋ ਕਰਦੇ ਕੀ ਫਿਰਦੇ ਆ, ਕਿਹੜੀ ਬਦਨਾਮੀ ਆ ਜਿਹੜੀ ਇਹਦੇ ਪੱਲੇ ਦੇ ਨਾਲ ਨਹੀਂ ਵੱਜੀ, ਕਿਹੜੀ ਬਦਨਾਮੀ ਆ। ਇੱਥੋਂ ਤੱਕ ਕਿ ਜਿਹਦੇ ਘਰ ਰਹੀ ਉਹਦੇ ਨਾਲ ਵੀ ਬਦਨਾਮੀ ਖੱਟੀ। 100 ਕਿਸਮ ਦੀ ਹੋਰ ਬਦਨਾਮੀ ਆ। ਮਾਂ ਮੰਡਲੇਸ਼ਵਰ ਬਣ ਗਈ, ਉਹਦੇ 'ਚ ਪਤਾ ਲੱਗ ਗਿਆ ਕਿ ਰਿਸ਼ਵਤ ਦੇ ਕੇ ਬਣੀ ਹੈ। ਰਿਸ਼ਵਤ ਦੇਣ ਵਾਲੇ ਵੀ ਬਚ ਗਏ, ਕੱਖ ਨਹੀਂ ਹੋਇਆ। ਕੀ ਇਹਦਾ ਕਿਤੇ ਕਿਸੇ ਨੂੰ ਧਮਕੀਆਂ ਦੇਣ ਦਾ ਮਾਮਲਾ, ਕਿਸੇ ਨੂੰ ਉਂਝ ਮਿੱਠੀਆਂ ਗੱਲਾਂ ਮਾਰਨ ਦਾ, ਕਿੰਨੇ ਮਾਮਲੇ, ਕਿੰਨੀਆਂ ਬਦਨਾਮੀਆਂ। ਹੁਣ ਇਹਨੇ ਇੱਕ ਟੈਲੀਵਿਜ਼ਨ ਚੈਨਲ ਨੂੰ ਤਾਜ਼ਾ ਇੰਟਰਵਿਊ ਦਿੱਤੀ ਆ। ਉਹ ਇੰਟਰਵਿਊ ਕਾਹਦੀ ਆ ਮੈਨੂੰ ਤੇ ਸਮਝ ਨਹੀਂ ਲੱਗੀ। ਵਿੱਚੇ ਗਾਉਣ ਲੱਗ ਪੈਂਦੀ ਸੀ, ਵਿੱਚੇ ਰੋਣ ਲੱਗ ਪੈਂਦੀ ਸੀ, ਵਿੱਚੇ ਉੱਚੀ ਉੱਚੀ ਜਿਵੇਂ ਕੋਈ ਕਮਲਾ ਮੌਜ ਦੇ ਵਿੱਚ ਆਇਆ ਹੁੰਦਾ ਹੱਸਣ ਲੱਗ ਪੈਂਦੀ ਸੀ। ਸਮਝ ਤੋਂ ਪਰੇ ਆ ਇਹ ਕਿਹੜੀ ਮੌਜ ਦੇ ਵਿੱਚ ਤੁਰੀ ਫਿਰਦੀ ਆ। ਹੁਣ ਫਿਰ ਇਹਨੇ ਇੰਟਰਵਿਊ ਦੇ ਵਿੱਚ ਇੱਕ ਗੱਲ ਹੋਰ ਬੜੀ ਵੱਡੀ ਆਖੀ ਆ। ਇਹ ਕਹਿੰਦੀ ਆ ਕਿ ਮੈਂ ਅਸਲ ਦੇ ਵਿੱਚ ਇੱਕ ਬਹੁਤ ਵੱਡੀ ਮਾਨਸਿਕ ਬਿਮਾਰੀ ਤੋਂ ਪੀੜਤ ਆ, ਔਰ ਇਹ ਮਾਨਸਿਕ ਬਿਮਾਰੀ ਆ ਜਿਹੜੀ ਮੈਨੂੰ ਉਦੋਂ ਤੋਂ ਲੱਗੀ ਆ ਜਦੋਂ ਮੇਰੀ ਮਾਂ ਮਰ ਗਈ ਸੀ ਤੇ ਘਰ ਵਾਲਾ ਪਰਦੇਸੀ ਸੀਗਾ, ਉਹ ਰੋਜੀ ਟੁੱਕ ਦਾ ਜੁਗਾੜ ਕਰਨ ਲਈ ਬਾਹਰ ਗਿਆ ਸੀ। ਉਹਦੇ ਵਿਯੋਗ ਦੇ ਵਿੱਚ, ਮਾਂ ਦੇ ਵਿਯੋਗ ਦੇ ਵਿੱਚ ਮੈਂ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਹੋ ਗਈ ਤੇ ਮੈਂ ਮੰਦਿਰ ਦੇ ਵਿੱਚ ਜਾ ਕੇ ਘੰਟਿਆਂ ਬੱਧੀ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਮਾਤਾ ਦੇ ਨਾਲ, ਮਾਈ ਦੇ ਨਾਲ ਜੀ। ਉਸ ਤੋਂ ਬਾਅਦ ਕਹਿੰਦੀ ਹੈ ਕਿ ਮੇਰੀ ਇਹ ਬਿਮਾਰੀ ਵੱਧਦੀ ਗਈ। ਆਪ ਇਹਨੇ ਅੱਜ ਇਹ ਗੱਲ ਇਕਬਾਲ ਕੀਤੀ ਆ ਕਿ ਜਿੰਨਾ ਚਿਰ ਮੈਂ ਨੀਂਦ ਵਾਲੀਆਂ ਗੋਲੀਆਂ ਨਾ ਖਾਵਾਂ ਉਹਨਾਂ ਚਿਰ ਮੈਨੂੰ ਨੀਂਦ ਹੀ ਨਹੀਂ ਆਉਂਦੀ। ਮਤਲਬ ਕਿ ਡਿਪਰੈਸ਼ਨ ਇੰਨਾ ਜ਼ਿਆਦਾ।
ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜੇ ਬੰਦਿਆਂ ਨੂੰ ਆਪ ਨੀਂਦ ਦੀਆਂ ਗੋਲੀਆਂ ਖਾ ਕੇ ਨੀਂਦ ਆਉਂਦੀ ਆ, ਉਹ ਕਿਸੇ ਨੂੰ ਕੀ ਚੈਨ ਦੇ ਸਕਦੇ ਆ, ਉਹ ਕਿਸੇ ਨੂੰ ਕੀ ਸੁੱਖ ਦੇ ਸਕਦੇ ਆ। ਪਰ ਕਮਾਲ ਦੀ ਗੱਲ ਆ ਕਿ ਇਹਨਾਂ ਦੇ ਭਗਤ ਕੋਈ ਟੱਲੀ ਭਗਤ ਆ, ਕੋਈ ਫਲਾਣਾ ਭਗਤ ਆ, ਕੋਈ ਛਟੱਲੀ ਭਗਤ ਵੀ ਹੋਊਗਾ, ਕੋਈ ਕੁਛ ਆ, ਕੋਈ ਕੁਛ। ਇੱਥੋਂ ਤੱਕ ਨਵਜੋਤ ਸਿੱਧੂ ਵੀ ਚੌਂਕੀ ਭਰ ਆਉਂਦਾ ਸੀ, ਹੁਣ ਦਾ ਤੇ ਪਤਾ ਨਹੀਂ ਮੰਤਰੀ ਬਣਿਆ ਕੀ ਪਤਾ ਹਟ ਗਿਆ ਹੋਵੇ ਜਾਂ ਨਾ। ਇੱਕ ਹੋਰ ਸੀ ਭਾਜਪਾ ਦਾ ਇੱਥੋਂ ਦਾ ਜਿਹੜਾ ਪ੍ਰਧਾਨ ਬਣਿਆ ਬਾਅਦ 'ਚ, ਉਹ ਵੀ ਜਾ ਕੇ ਇਹਦੇ ਦਰਬਾਰ 'ਚ ਹਾਜ਼ਰੀ ਲਾ ਆਉਂਦਾ ਸੀਗਾ। ਤੇ ਉਹਨਾਂ ਨੂੰ ਆਪ ਹੀ ਅਕਲ ਨੂੰ ਹੱਥ ਮਾਰਨੀ ਚਾਹੀਦੀ ਹੈ ਕਿ ਜਿਹੜੇ ਲੋਕ ਆਪ ਪਰੇਸ਼ਾਨ ਨੇ ਵੱਖ ਵੱਖ ਬਿਮਾਰੀਆਂ ਤੋਂ, ਵੱਖ ਵੱਖ ਤਣਾਵਾਂ ਤੋਂ, ਸਟ੍ਰੈਸ ਤੋਂ, ਡਿਪਰੈਸ਼ਨ ਤੋਂ, ਉਹ ਤੁਹਾਡੀਆਂ ਬਿਮਾਰੀਆਂ ਦਾ ਕੀ ਇਲਾਜ ਕਰਨਗੇ। ਪਰ ਫਿਰ ਵੀ ਕਮਾਲ ਦੀ ਦੁਕਾਨਦਾਰੀ ਹੈ ਕਿ ਜਿਹੜਾ ਬੰਦਾ ਮਾਨਸਿਕ ਤੌਰ ਤੇ ਠੀਕ ਨਹੀਂ, ਉਹਨੂੰ ਮਿਲਣ ਵਾਲੇ ਪਹਿਲਾਂ ਬਹੁਤ ਵੱਡੀ ਵੱਡੀ ਕੀਮਤ ਅਦਾ ਕਰਕੇ ਟਿਕਟ ਕਟਾਉਂਦੇ ਇੱਕ ਤਰ੍ਹਾਂ ਨਾਲ ਕਿ ਅਸੀਂ ਉਹਦੇ ਦਰਸ਼ਨ ਕਰ ਲਈਏ। ਤੇ ਮੇਰੇ ਖਿਆਲ ਦੇ ਨਾਲ ਇਹਦੇ ਨਾਲ ਤਾਂ ਕਿਸੇ ਦੇ ਆਗਰੇ 'ਚ ਜਾ ਕੇ ਦਰਸ਼ਨ ਕਰ ਲਏ ਉਹ ਬਿਹਤਰ ਹੋਏਗਾ। ਜੇ ਕਿਸੇ ਦੀ ਕੋਈ ਉੱਥੇ ਮਾੜੀ ਮੋਟੀ ਸੇਵਾ ਕਰ ਲੈ, ਸਗੋਂ ਮਨੁੱਖੀ ਭਾਵ ਤੋਂ ਉਹ ਚੰਗਾ ਕਰਮ ਹੋਊਗਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਅਸ਼ਲੀਲ ਤੇ ਹਿੰਸਕ ਗਾਣਿਆਂ ਦੇ ਮੁੱਦੇ ਦੇ ਉੱਤੇ ਸੁਣਵਾਈ ਕਰਦੇ ਆ, ਹਾਈ ਕੋਰਟ ਨੇ ਫਟਕਾਰ ਲਾਈ ਆ। ਦੇਖੋ ਇੱਥੇ ਨਾ ਕੋਈ ਕਿਸੇ ਨੂੰ ਫਕਰੇ ਕੌਮ ਦਾ ਖਿਤਾਬ ਦੇ ਦਿੰਦਾ, ਕੋਈ ਕਿਸਾਨਾਂ ਦੇ ਮਸੀਹੇ, ਕੋਈ ਦਲਿਤਾਂ ਦੇ ਮਸੀਹੇ, ਇਹੋ ਜਿਹੇ ਵਾਧੂ ਖਿਤਾਬ ਦਿੱਤੀ ਜਾਂਦੇ ਆ। ਜਿਸ ਬੰਦੇ ਨੂੰ ਖਿਤਾਬ ਦੇਣਾ ਬਣਦਾ ਹੈ ਅੱਜ ਤੱਕ ਉਸ ਬੰਦੇ ਨੂੰ ਕਿਸੇ ਨੇ ਉੱਥੇ SGPC ਵਾਲੇ ਨੇ ਸੱਦ ਕੇ ਸਰੋਪਾ ਤੱਕ ਨਹੀਂ ਦਿੱਤਾ। ਉਹ ਪੰਡਿਤ ਤਰੇਨ ਰਾਓ ਆ ਜੀ, ਪੰਡਿਤ ਤਰੇਨ ਰਾਓ। ਉਹ ਆਦਮੀ ਕੰਨੜ ਆ, ਮੂਲ ਤੌਰ ਤੇ ਕੰਨੜ ਆ। ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਕਾਲਜ ਦੇ ਅੰਦਰ ਪੜ੍ਹਾਉਂਦਾ, ਸੋਸ਼ੀਓਲੋਜੀ ਦਾ ਪ੍ਰੋਫੈਸਰ ਆ। ਉਹ ਬੰਦਾ ਪੰਜਾਬੀ ਤੋਂ ਇੰਨਾ ਕਾਇਲ ਹੋਇਆ, ਪੰਜਾਬੀ ਸੱਭਿਆਚਾਰ ਤੋਂ ਇੰਨਾ ਜ਼ਿਆਦਾ ਉਹ ਪ੍ਰਭਾਵਿਤ ਹੋਇਆ, ਉਹ ਬਾਣੀ ਪੰਜਾਬੀ ਗਿਆ ਜੀ। ਅੱਜ ਉਹ ਪੰਜਾਬੀ ਦੀ ਲੜਾਈ ਲੜਦਾ ਪਿਆ। ਕਦੇ ਉਹਨੇ ਆਪਣੇ ਸਾਈਕਲ ਤੇ ਉੜਾੜਾ ਲਿਖਿਆ ਹੁੰਦਾ, ਕਦੇ ਬੋਰਡ ਫੜ ਕੇ ਉਹ ਸਿਰ ਤੇ ਰੱਖ ਲੈਂਦਾ, ਕਦੇ ਜਾ ਕੇ ਉਹ DC ਨੂੰ ਮੈਮੋਰੰਡਮ ਦਿੰਦਾ, ਕਦੇ SSP ਨੂੰ ਕਹਿੰਦਾ ਕਿ ਪੰਜਾਬੀ ਦਾ ਮਾਣ ਹੈ ਜਿਹੜਾ ਉਹ ਉਹਨੂੰ ਬਣਦਾ ਦਿੱਤਾ ਜਾਵੇ। ਉਹ ਲੜਾਈ ਕਿਹਦੀ ਲੜਦਾ ਪਿਆ? ਤੇ ਉਹਨਾਂ ਬੰਦਿਆਂ ਨੇ ਜਿਨ੍ਹਾਂ ਦੀ ਲੜਾਈ ਲੜਦਾ ਪਿਆ, ਉਹਨਾਂ ਨੇ ਕਦੇ ਉਹਨੂੰ ਸੱਦ ਕੇ ਮੈਨੂੰ ਲੱਗਦਾ 10 ਰੁਪਈਆਂ ਦੀ ਸ਼ੀਲਡ ਵੀ ਨਹੀਂ ਦਿੱਤੀ ਹੋਣੀ। ਇਹ ਜਿਹੜੀ ਲੜਾਈ ਜਿਹੜੀ ਕਿ ਪੰਜਾਬੀਆਂ ਨੂੰ ਬਹੁਤ ਪਹਿਲਾਂ ਆਪਣੇ ਪੱਧਰ ਤੇ ਸ਼ੁਰੂ ਕਰ ਦੇਣੀ ਚਾਹੀਦੀ ਸੀ, ਉਹ ਵੀ ਲੜਾਈ ਪੰਡਿਤ ਰਾਓ ਨੇ ਸ਼ੁਰੂ ਕੀਤੀ ਹੈ। ਤੁਹਾਨੂੰ ਯਾਦ ਹੋਣਾ ਸਾਡੇ ਇੱਥੋਂ ਦੀ ਮਲੋਟ ਦੀ ਇੱਕ ਕੁੜੀ ਸੀਗੀ ਕੁਲਵਿੰਦਰ ਕੌਰ, ਉਹਦਾ ਮੌੜ ਮੰਡੀ ਦੇ ਵਿੱਚ ਕਤਲ ਹੋ ਗਿਆ ਸੀਗਾ ਕਿਉਂਕਿ ਉਹ ਨੱਚਦੀ ਪਈ ਸੀ, ਗੋਲੀ ਚੱਲੀ ਤੇ ਉਹ ਗੋਲੀ ਆ ਜਿਹੜੀ ਉਹਦੇ ਉਸ ਪੇਟ ਦੇ ਵਿੱਚ ਲੱਗੀ, ਇੱਕ ਦੇ ਸਿਰ 'ਚ ਲੱਗੀ, ਇੱਕ ਉਹ ਦੱਸਦੇ ਆ ਕਿ ਪੇਟ ਦੇ ਵਿੱਚ ਜਿਹੜਾ ਬੱਚਾ ਸੀਗਾ ਉਹਦੀ ਮੌਤ ਹੋ ਗਈ। ਮਤਲਬ ਕਿ ਇੱਕੋ ਗੋਲੀ ਦੇ ਨਾਲ 2 ਜਾਨਾਂ ਚਲੇ ਗਈਆਂ। ਉਹ ਤੇ ਮਰੀ ਤੇ ਜਿਹੜੀ ਪੇਟ ਦੇ ਵਿੱਚ ਜਾਨ ਸੀ ਉਹਨੂੰ ਆਪਣੇ ਆਪ ਗੋਲੀ ਵੱਜ ਗਈ। ਉਸ ਤੋਂ ਬਾਅਦ ਇਹ ਬਹੁਤ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ। ਭੁਲੱਕੜ ਲੋਕ ਅੱਜ ਸਾਨੂੰ ਇਹ ਕਹਾਣੀ ਯਾਦ ਨਹੀਂ ਹੈ, ਪਤਾ ਹੀ ਨਹੀਂ ਗਾ ਕਿ ਉਹਦਾ ਸਟੇਟਸ ਕੀ ਹੈ ਉਸ ਕੇਸ ਦਾ। ਪਰ ਪੰਡਿਤ ਤਰੇਨ ਰਾਓ ਨੇ ਇਸ ਕੇਸ ਤੋਂ ਬਹੁਤ ਵੱਡੀ ਚਿੰਤਾ ਫੜੀ ਲੋਕਾਂ ਦੀ ਕਿ ਕੁਛ ਲੋਕ ਬਹੁਤ ਗੰਭੀਰ ਸੋਚਦੇ ਪਏ ਆ। ਉਹ ਇਹ ਸੋਚਿਆ ਕਿ ਸਾਡਾ ਸੱਭਿਆਚਾਰ ਸਾਨੂੰ ਲਿਜਾ ਕਿੱਧਰ ਰਿਹਾ। ਕਮਾਲ ਦੀ ਗੱਲ ਤੇ ਇਹ ਆ ਕਿ ਕਿਸੇ ਅਖਬਾਰ ਨੇ ਅੱਜ ਤੱਕ ਇਹ ਨੁਕਤਾ ਨਹੀਂ ਚੁੱਕਿਆ ਕਿ ਜਦੋਂ 10 ਵਜੇ ਤੋਂ ਬਾਅਦ ਕੋਈ DJ ਵਜਾ ਹੀ ਨਹੀਂ ਸਕਦਾ, ਉੱਚੀ ਆਵਾਜ਼ ਦੇ ਵਿੱਚ ਗਾਣੇ ਵਜਾ ਹੀ ਨਹੀਂ ਸਕਦਾ, ਸੁਪਰੀਮ ਕੋਰਟ ਤੱਕ ਦਾ ਹੁਕਮ ਆ, ਤਾਂ 11:30 ਵਜੇ ਉਹ ਕੁੜੀ ਕਿਵੇਂ ਨੱਚਦੀ ਪਈ ਸੀ ਸਟੇਜ ਤੇ ਰਾਤ ਨੂੰ? ਕਿਸੇ ਨੇ ਕਿਹਾ। ਪਰ ਪੰਡਿਤ ਤਰੇਨ ਰਾਓ ਨੇ ਇੱਕ PIL ਦਾਖਲ ਕਰਕੇ ਇਹ ਨੁਕਤਾ ਚੁੱਕਿਆ, ਪਰ ਇਹ ਹਵਾਲਾ ਦਿੱਤਾ ਕਿ ਜਿਹੜਾ ਕਤਲ ਹੋਇਆ ਅਸਲ ਦੇ ਵਿੱਚ ਜੋ ਗਾਣੇ ਵੱਜਦੇ ਆ, ਜੋ ਉੱਥੇ ਫਿਰ ਸ਼ਰਾਬ ਦਾ ਦੌਰ ਚੱਲਦਾ, ਇਹ ਕਤਲ ਉਸ ਸੱਭਿਆਚਾਰ ਦੀ ਉਪਜ ਆ। ਉਹ ਸੁਣਵਾਈ ਮਨਜ਼ੂਰ ਹੋ ਗਈ, ਸੁਣਵਾਈ ਚੱਲ ਪਈ। ਕਮਾਲ ਦੀ ਗੱਲ ਆ ਕਿ 8 ਮਹੀਨੇ ਹੋ ਗਏ ਆ, ਜਿਹੜਾ ਸਾਡਾ ਸੱਭਿਆਚਾਰ ਮੰਤਰਾਲੇ ਦਾ ਸੈਕਟਰੀ ਆ ਉਹਨੇ ਜਵਾਬ ਤੱਕ ਨਹੀਂ ਦਾਖਲ ਕੀਤਾ। ਇਹ ਵੀ ਕਮਾਲ ਦੀ ਗੱਲ ਆ ਕਿ 6 ਮਹੀਨਿਆਂ ਬਾਅਦ ਸਰਕਾਰ ਬਦਲੀ ਆ, 6 ਮਹੀਨੇ ਹੋ ਗਏ, 6 ਮਹੀਨਿਆਂ ਬਾਅਦ ਸਰਕਾਰ ਬਦਲੀ ਤੋਂ ਵੀ ਹਾਲੇ ਤੱਕ ਇਹਨਾਂ ਨੇ ਉੱਥੇ ਜਾ ਕੇ ਜਵਾਬ ਦਾਖਲ ਨਹੀਂ ਕੀਤਾ। ਸਿੱਧੂ ਸਾਹਿਬ ਕਹਿੰਦੇ ਆ ਸੱਭਿਆਚਾਰ ਨੀਤੀ ਬਣਾਵਾਂਗੇ, ਸੱਭਿਆਚਾਰ ਨੀਤੀ ਬਣਾਵਾਂਗੇ, ਪਹਿਲਾਂ ਨੀਅਤ ਤੇ ਠੀਕ ਕਰੋ। ਇਹਨਾਂ ਨੇ ਜਾ ਕੇ ਜਵਾਬ ਦਾਖਲ ਨਹੀਂ ਕੀਤਾ। ਅੱਜ ਸੁਣਵਾਈ ਸੀਗੀ, ਫਿਰ ਜੱਜ ਸਾਹਿਬ ਉੱਥੇ ਪੈ ਗਏ, ਉਹਨਾਂ ਨੇ ਸਰਕਾਰ ਨੂੰ ਸਿੱਧੇ ਤੌਰ ਤੇ ਝਾੜ ਕਹਿ ਲਓ, ਫਟਕਾਰ ਕਹਿ ਲਓ। ਵੈਸੇ ਤੇ ਇਹ ਜਿਵੇਂ ਵਾਟਰਪ੍ਰੂਫ ਚੀਜ਼ਾਂ ਹੁੰਦੀਆਂ, ਸ਼ਰਮ ਪ੍ਰੂਫ ਲੋਕ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਰਕਾਰਾਂ ਵਾਲਿਆਂ ਨੂੰ ਜੀ। ਉਹਨਾਂ ਨੇ ਫਿਰ ਵੀ ਇਹਨਾਂ ਨੂੰ ਫਟਕਾਰਾਂ ਬਹੁਤ ਦਿੱਤੀਆਂ। ਉਹਨਾਂ ਨੇ ਆਖਿਆ ਆਪਦਾ ਹਿਸਾਬ ਕਿਤਾਬ ਲਾ ਲਓ, ਅਗਲੀ ਤਰੀਕ ਤੇ ਜੇ ਤੁਸੀਂ ਜਵਾਬ ਨਾ ਦਿੱਤਾ ਤੇ ਫਿਰ ਤੁਹਾਡੇ ਸਾਡੇ ਨਿਬੇੜੇ ਹੋਣਗੇ।
ਹੁਣ ਇਹਨਾਂ ਨੂੰ ਜਵਾਬ ਦੇਣਾ ਪੈਣਾ। ਜਵਾਬ ਇਸ ਗੱਲ ਦਾ ਦੇਣਾ ਪੈਣਾ ਕਿ ਕੀ ਇਸ ਮਾਮਲੇ ਦੇ ਮੁਤਲਕ ਕੋਈ ਨੀਤੀ ਬਣਾਈ ਜਾ ਸਕਦੀ ਹੈ, ਕੋਈ ਇਸ ਤਰ੍ਹਾਂ ਦਾ ਸੈਂਸਰ ਬੋਰਡ ਬਿਠਾਇਆ ਜਾ ਸਕਦਾ ਹੈ ਜਿਹਦੇ ਚ ਕੁਛ ਨਾ ਕੁਛ ਅਸ਼ਲੀਲਤਾ, ਕੁਛ ਨਾ ਕੁਛ ਹਿੰਸਾ ਜਿਹੜੀ ਉਹ ਰੋਕੀ ਜਾਵੇ। ਕਿਉਂਕਿ ਪੰਜਾਬੀ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਗਿਆ, ਜਿਹੜਾ ਵੀ ਉੱਠਦਾ ਤੁਕਬੰਦੀ ਕਰਨੀ ਆਉਂਦੀ ਹੈ ਜਿਹਨੂੰ, ਉਹ ਆਪਣੇ ਪੱਧਰ ਤੇ ਉਹਦੀ ਜ਼ਹਿਨੀਅਤ ਦੇ ਵਿੱਚ ਜੋ ਵੀ ਗੰਦ ਉਪਜਦਾ ਉਹ ਝਰੀਟ ਦਿੰਦਾ। ਮੁੜ ਕੇ ਇੱਕ ਉੱਠਦਾ, ਉਹਨੂੰ ਲੋੜ ਹੁੰਦੀ ਹੈ ਸ਼ੋਹਰਤ ਦੀ, ਉਹ ਚੱਕ ਕੇ ਭੱਦੀ ਸੜੀ ਆਵਾਜ਼ ਦੇ ਵਿੱਚ ਰਿਕਾਰਡ ਕਰਾ ਦਿੰਦਾ। ਤੇ ਫਿਰ ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਭੱਦੀ ਸੜੀ ਆਵਾਜ਼ ਵਾਲੇ ਕਿੱਦਾਂ ਆਸਟ੍ਰੇਲੀਆ ਤੱਕ ਘੁੰਮਦੇ ਆ, ਉਹਨਾਂ ਦੀ ਕਿਸਮਤ ਚਮਕ ਪੈਂਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ PIL ਦਾ ਹਿੱਸਾ ਹੈ ਕਿ ਇਹ ਕੋਈ ਨਾ ਕੋਈ ਸੈਂਸਰ ਬੋਰਡ ਬਣਾਉਣ, ਕੋਈ ਨਾ ਕੋਈ ਇਹ ਨੀਤੀ ਲਿਆਉਣ ਜਿਹਦੇ ਕਰਕੇ ਇਹ ਨਹੀਂ ਹੈ ਕਿ ਜੇ ਕੋਈ ਉੱਠ ਕੇ ਆਖੇ ਤੇ 4 ਬੋਤਲ ਵੋਦਕਾ ਕੰਮ ਮੇਰਾ ਰੋਜ਼ ਕਾ, ਜਾਂ ਇਹ ਆਖੇ ਕਿ ਨੱਚਦੀ ਦੀ ਬਾਂਹ ਫੜ ਲਈ, ਉਹ ਕਿ ਸ਼ਰਾਬੀ ਨੱਚਦੀ ਦੀ ਬਾਂਹ ਫੜ ਲਈ, ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਸੇ ਦਾਇਰੇ 'ਚ ਲਿਆਂਦੀਆਂ ਜਾਣ, ਨਹੀਂ ਤੇ ਇੱਥੋਂ ਗੱਲ ਗਾਂ ਦੀ ਗਾਂ ਚਲੇ ਜਾਏਗੀ। ਸੋ ਹੁਣ ਸਿੱਧੂ ਦੀ ਨੀਤੀ ਤੇ ਸਿੱਧੂ ਦੀ ਨੀਤ ਦਾ ਇੱਥੇ ਪਤਾ ਲੱਗ ਜੂ, ਕਿਉਂਕਿ ਕਹਿੰਦੇ ਜੀ ਅਸੀਂ ਸੱਭਿਆਚਾਰ ਨੀਤੀ ਬਣਾਉਣੀ ਹੈ। ਜੇ ਇਹਨਾਂ ਨੇ ਵਾਕਈ ਸੱਭਿਆਚਾਰ ਨੀਤੀ ਬਣਾਉਣੀ, ਚਲੋ ਅੱਗੇ ਇਹਨਾਂ ਨੂੰ ਸ਼ਾਇਦ ਇਸ ਮਾਮਲੇ ਦਾ ਨਾਂ ਪਤਾ ਹੋਊ, ਹੁਣ ਇਹਨਾਂ ਨੂੰ ਪਤਾ ਲੱਗ ਜਾਣਾ। ਘੱਟੋ ਘੱਟ ਇਹ ਜਾ ਕੇ ਹੁਣ ਕੋਆਪਰੇਟ ਕਰਨ, ਹਾਂ ਭਾਈ ਤੁਸੀਂ ਦੱਸੋ ਕਿਹੜੀ ਨੀਤੀ ਬਣਾਉਣੀ ਹੈ, ਅਸੀਂ ਉਹ ਨੀਤੀ ਬਣਾਉਣ ਨੂੰ ਤਿਆਰ ਹਾਂ। ਮੇਰੇ ਖਿਆਲ ਦੇ ਨਾਲ ਜ਼ਰੂਰੀ ਆ, ਕਿਉਂਕਿ ਸਾਡੀ ਇੱਥੋਂ ਦੀ ਪੰਜਾਬੀ ਦੀ ਜਿਹੜੀ ਅੱਲੜ ਪੀੜ੍ਹੀ ਆ, ਗਾਣੇ ਔਰ ਫਿਲਮਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਕਰਦੇ ਪਏ ਆ। ਜੀ ਜੀ, ਅਗਲੀ ਗੱਲ ਕਰੀਏ ਮਿੱਟੂ ਜੀ, ਵੀ ਪੰਜਾਬ ਸਰਕਾਰ ਸਭ ਤੋਂ ਸਸਤੀ ਬਿਜਲੀ ਦੇਣ ਦੇ ਦਾਅਵੇ ਤੋਂ ਪਲਟ ਗਈ ਆ। ਦੇਖੋ ਪਲਟਣਾ ਹੀ ਆ, ਕਿਉਂਕਿ ਇਹਨਾਂ ਦੇ ਕੋਲ ਕੋਈ ਨਾ ਤੇ ਠੋਸ ਜਾਣਕਾਰੀ ਹੈ, ਨਾ ਕੋਈ ਰੋਡ ਮੈਪ ਆ, ਸਭ ਤੁੱਕੇਬਾਜ਼ੀਆਂ। ਤੇ ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਕਿ ਉਹ ਦੌਰ ਚਲੇ ਗਿਆ ਜਦੋਂ ਲੀਡਰ ਬਿਆਨ ਦਿੰਦੇ ਸਨ, ਤੀਜੇ ਦਿਨ ਅਖਬਾਰਾਂ 'ਚ ਛਪ ਜਾਂਦਾ ਸੀਗਾ, ਚੌਥੇ ਦਿਨ ਅਖਬਾਰ ਪਿੰਡਾਂ 'ਚ ਪਹੁੰਚਦੇ ਸੀ, ਪੰਜਵੇਂ ਦਿਨ ਲੋਕ ਪੜ੍ਹ ਕੇ ਇੱਕ ਦੂਜੇ ਨੂੰ ਸੁਣਾਉਂਦੇ ਸੀ, ਛੇਵੇਂ ਦਿਨ ਚਰਚਾ ਹੁੰਦੀ ਸੀ। ਉਦੋਂ ਤੱਕ ਲੀਡਰ ਭਾਵੇਂ ਗੱਡੀਆਂ ਲੈ ਜਾਵੇ, ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਸੀ। ਅੱਜ ਕੱਲ੍ਹ ਗੱਲ ਮੂੰਹ ਬਾਅਦ 'ਚ ਨਿਕਲਦੀ ਆ, ਲੋਕ ਪਹਿਲਾਂ ਹੀ ਚੁੱਪ ਲੈਂਦੇ ਆ ਕਿ ਬੰਦਾ ਕਹਿੰਦਾ ਕੀ ਆ, ਇਸ ਗੱਲ ਦਾ ਸਮਾਜ ਨੂੰ ਕੀ ਫਾਇਦਾ, ਸਮਾਜ ਨੂੰ ਕੀ ਨੁਕਸਾਨ ਆ। ਕੈਪਟਨ ਅਮਰਿੰਦਰ ਸਿੰਘ ਨੇ ਕੱਲ ਲੱਸੀ ਕਰਾਈ ਆਪਦੀ ਰੱਜ ਕੇ, ਲੱਸੀ ਇਸ ਕਰਕੇ ਕਰਾ ਲਈ, ਇੱਕ ਤੇ ਇਹਨਾਂ ਨੇ ਤਲਵਾਰ ਤਿੱਖੀ ਕਰਕੇ ਟੈਕਸਾਂ ਦੀ ਲੋਕਾਂ ਦੀ ਧੌਣ ਤੇ ਰੱਖ ਦਿੱਤੀ ਜੀ। ਉੱਤੋਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਨੇ 5-7 ਤੱਤੀਆਂ ਠੰਡੀਆਂ ਤੇ ਸੁਣਾਈਆਂ ਪੱਤਰਕਾਰਾਂ ਨੂੰ। ਤੁਹਾਨੂੰ ਬਹੁਤ ਪਤਾ, ਤੁਹਾਡੀ ਵੱਖੀ 'ਚ ਜ਼ਿਆਦਾ ਹੀ ਪੀੜ ਹੁੰਦੀ ਆ, ਭਾਰਤ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਪੰਜਾਬ ਦੇ ਅੰਦਰ ਆ, ਹਿਮਾਚਲ ਨੂੰ ਛੱਡ ਕੇ। ਕਹਿੰਦੇ ਅਸੀਂ ਭਾਵੇਂ ਇਹਨੂੰ ਬਹੁਤ ਵੱਡੇ ਪੱਧਰ ਤੇ ਵਧਾ ਵੀ ਦਿੱਤਾ ਕੀਮਤ ਨੂੰ, ਪਰ ਬਾਵਜੂਦ ਇਸ ਦੇ ਹਿਮਾਚਲ ਨੂੰ ਛੱਡ ਕੇ ਪੂਰੇ ਭਾਰਤ 'ਚੋਂ ਜਿਹੜੀ ਬਿਜਲੀ ਹੈ ਪੰਜਾਬ ਦੇ ਅੰਦਰ ਸਸਤੀ ਹੈ। ਹੁਣ ਇਹ ਨਾ ਸਿਰਫ ਆਪਣੇ ਵਾਅਦੇ ਨੂੰ ਜਸਟੀਫਾਈਡ ਕਰਨ ਵਾਲੀ ਗੱਲ ਸੀਗੀ, ਬਲਕਿ ਮੀਡੀਆ ਵਾਲਿਆਂ ਨੂੰ ਵੀ ਇੱਕ ਤਾੜਨਾ ਸੀਗੀ ਕਿ ਭਾਈ ਤੁਸੀਂ ਐਵੇਂ ਵਿੱਚ ਬੋਲੀ ਜਾਂਦੇ ਹੋ, ਤੁਹਾਡਾ ਕੰਮ ਕੀ ਆ, ਸਾਡਾ ਤੇ ਲੋਕਾਂ ਦੇ ਨਾਲ ਸਿੱਧਾ ਰਿਸ਼ਤਾ, ਅਸੀਂ ਤੇ ਲੋਕਾਂ ਦੇ ਚੁਣੇ ਹੋਏ ਲੋਕ, ਅਸੀਂ ਜੋ ਮਰਜ਼ੀ ਕਰੀਏ, ਅਸੀਂ ਲੋਕਾਂ ਦੀ ਧੌਣ ਵੱਢੀਏ, ਲੋਕਾਂ ਦੇ ਗਿੱਟੇ ਛਾਂਗੀਏ, ਤੁਹਾਨੂੰ ਕੀ ਲੋੜ ਹੈ ਵਿੱਚ ਬੋਲਣ ਦੀ। ਸੋ ਨਾਲ ਉਹਨਾਂ ਨੇ ਮੀਡੀਆ ਨੂੰ ਵੀ ਕਾਫੀ ਤਲਖੀ ਦੇ ਨਾਲ ਉਤਾੜਿਆ ਸੀਗਾ, ਪਰ ਹੋਇਆ ਉਲਟ। ਲੋਕ ਅੱਜ ਕੱਲ ਬਹੁਤ ਸਿਆਣੇ ਆ, ਲੋਕਾਂ ਨੇ ਕੀ ਕੀਤਾ ਕਿ ਬਿਜਲੀ ਦੇ ਬਿੱਲ ਦੇਖੇ, ਔਰ ਜੋ ਇਹਨਾਂ ਨੇ ਦੱਸਿਆ ਆਪਣਾ ਫਿਗਰ ਕਿ ਦੇਖੋ ਆਹ ਜਿਹੜੀ ਜਿੱਦਾਂ ਇਹਨਾਂ ਨੇ ਇੱਕ ਦਿੱਤੀ ਆਪਣੀ ਸ਼੍ਰੇਣੀ, ਉਹਦੇ 'ਚ ਦੱਸਿਆ ਕਿ ਪੰਜਾਬ ਦੇ ਵਿੱਚ 6 ਰੁਪਏ 3 ਪੈਸੇ ਪਰ ਯੂਨਿਟ ਪੈਂਦੀ ਆ, ਹਰਿਆਣੇ 'ਚ 6 ਰੁਪਏ 42 ਪੈਸੇ ਪਰ ਯੂਨਿਟ ਪੈਂਦੀ ਆ, ਦਿੱਲੀ 'ਚ 7 ਰੁਪਏ 65 ਪੈਸੇ ਪਰ ਯੂਨਿਟ ਪੈਂਦੀ ਆ। ਯਾਨੀ ਪੰਜਾਬ ਦੇ ਵਿੱਚ ਸਭ ਤੋਂ ਸਸਤੀ ਆ, ਕਿਉਂਕਿ ਹਿਮਾਚਲ 'ਚ 4 ਰੁਪਏ 31 ਪੈਸੇ ਯੂਨਿਟ ਪੈਂਦੀ ਆ। ਉਹਨਾਂ ਨੂੰ ਜੇ ਛੱਡ ਦਈਏ ਪੂਰੇ ਭਾਰਤ ਦੇ ਵਿੱਚ ਪੰਜਾਬ 'ਚ ਬਿਜਲੀ ਸਸਤੀ ਆ। ਲੋਕਾਂ ਨੇ ਆਖਿਆ ਕਿ ਕੈਪਟਨ ਸਾਹਿਬ, ਪਹਿਲੀ ਗੱਲ ਤੇ ਤੁਸੀਂ ਬਿੱਲ ਭਰਿਆ ਨਹੀਂ ਹੋਣਾ ਆਪ ਕਦੇ, ਕਿਉਂਕਿ ਕਬੀਲਦਾਰੀ ਹੈ ਜਿਹੜੀ ਉਹ ਮਾਤੜ ਨੂੰ ਮਾਰਦੀ ਹੈ, ਰਾਜਾ ਨੂੰ ਕਾਹਦੀ ਕਬੀਲਦਾਰੀ ਹੈ। ਪਰ ਫਿਰ ਵੀ ਜੇ ਮੋਤੀ ਮਹਿਲ ਦਾ ਕੋਈ ਪੁਰਾਣਾ ਬਿੱਲ ਪਿਆ ਨਾ, ਬਿਜਲੀ ਬਿੱਲ ਭਰਨ ਵਾਲਾ ਚਾਹੇ ਭਰਿਆ ਹੋਇਆ, ਉਹਨੂੰ ਚੱਕੋ, ਦੁਬਾਰਾ ਚੱਕ ਕੇ ਗੌਰ ਦੇ ਨਾਲ ਦੇਖੋ, ਐਨਕਾਂ ਲਾ ਲਓ ਜੇ ਚੰਗੀ ਤਰ੍ਹਾਂ ਦੂਰੋਂ ਨਹੀਂ ਦਿੱਤਾ ਤਾਂ, ਕਿਉਂਕਿ ਬਰੀਕ ਅੱਖਰ ਹੁੰਦੇ ਆ ਨਾ ਬਿੱਲ ਦੇ। ਤਾਂ ਉਹ ਕਹਿੰਦੇ ਕਿ ਜਿੰਨੀਆਂ ਗੁੜ ਦੀ ਭੇਲੀ ਤੇ ਮੱਖੀਆਂ ਬੈਠੀਆਂ ਹੁੰਦੀਆਂ ਬਿੱਲ ਦੇ ਉੱਤੇ, ਉਹਨੇ ਤੁਹਾਡੇ ਟੈਕਸ ਬੈਠੇ ਹੋਏ ਆ। ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਉਹ ਟੈਕਸ ਨਹੀਂ ਜੋੜਨੇ ਵਿੱਚ ਤੁਸੀਂ।
ਫਿਰ ਜਦੋਂ ਲੋਕਾਂ ਨੇ ਇਹ ਦਲੀਲ ਦਿੱਤੀ ਤੇ ਉਹ ਗਲਤੀ ਹੋ ਗਈ ਜੀ, ਗਲਤੀ ਹੋ ਗਈ। ਲੋਕ ਸੰਪਰਕ ਵਿਭਾਗ ਨੇ ਨਾਲ ਦੀ ਨਾਲ ਮਾਫੀ ਮੰਗਦਿਆਂ ਦੂਜਾ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਜੀ ਇਹ ਤੇ ਬੇੜਾ ਗਰਕ ਗਿਆ ਅਕਾਲੀਆਂ ਦਾ। ਅਸੀਂ ਜਦੋਂ ਸਰਕਾਰ ਚੋਂ ਬਾਹਰ ਗਏ ਸੀਗੇ ਉਸ ਸਮੇਂ ਜਿਹੜੀ ਸਾਡੀ ਇਹ ਹੈਗੀ ਸੀ ਐਕਸਾਈਜ਼ ਡਿਊਟੀ ਉਹ 5% ਸੀਗੀ, ਇਹਨਾਂ ਨੇ ਵਧਾ ਕੇ 18% ਕਰ ਦਿੱਤੀ। ਤੇ ਤੁਸੀਂ ਘਟਾ ਦਿਓ, ਤੁਹਾਡੀਆਂ ਕਿਸੇ ਨੇ ਮੁਸ਼ਕਾਂ ਬੰਨੀਆਂ ਜਾਂ ਤੁਹਾਡੀਆਂ ਅੱਖਾਂ ਤੇ ਪੱਟੀ ਲਾਈ ਆ ਕਿਸੇ ਨੇ? ਤੁਸੀਂ ਉਹ ਕਸਟਮ ਡਿਊਟੀ ਜਿਹੜੀ ਅੱਗੇ ਤੁਸੀਂ ਕਰਕੇ ਗਏ ਸੀ 5%, ਹੁਣ ਜੇ ਅਕਾਲੀਆਂ ਨੇ 18 ਕਰ ਦਿੱਤੀ ਹੈ 10 ਸਾਲਾਂ ਦੇ ਵਿੱਚ, ਤੇ ਤੁਸੀਂ ਉਹਨੂੰ ਘਟਾ ਦਿਓ। ਇਹਦੇ 'ਚ ਕੀ ਫਰਕ ਪੈਂਦਾ? ਇਹ ਕਿਹੜਾ ਕਿਸੇ ਬਾਬੇ ਤੋਂ ਪੁੱਛ ਪਾਉਣੀ ਆ, ਤੇ ਬਾਬਾ ਕਿਹੜਾ ਕਿਤੇ ਹਿਮਾਲਿਆ ਦੀਆਂ ਕੰਦਰਾਂ 'ਚ ਬੈਠਾ ਜਿਹਦੇ ਤੋਂ ਪੁੱਛ ਕਢਾਉਣੀ ਆ? ਤੁਸੀਂ ਆਪ ਹੀ ਕਰਨਾ ਸਾਰਾ ਕੁਛ। ਇਹ ਦੇਖੋ ਸਾਰੀਆਂ ਚੀਜ਼ਾਂ, ਇੱਕ ਨਰਿੰਦਰ ਮੋਦੀ ਆ, ਇੱਕ ਕੈਪਟਨ ਅਮਰਿੰਦਰ ਸਿੰਘ ਆ, ਦੋਵਾਂ ਦੇ ਵਿੱਚ ਸਿਮਿਲੈਰਿਟੀ ਇਹ ਆ ਕਿ ਜਿਹੜਾ ਨਰਿੰਦਰ ਮੋਦੀ ਆ ਉਹ ਪੌਣੇ 4 ਸਾਲ ਹੋ ਚੱਲੇ ਆ, ਹਾਲੇ ਵੀ ਕਾਂਗਰਸ ਨੂੰ ਕੁਛੜੋਂ ਨਹੀਂ ਲਾਉਂਦਾ। ਉਹਨੇ ਹਾਲੇ ਵੀ ਕੁਛੜ 'ਚ ਕਾਂਗਰਸ ਚੁੱਕੀ ਆ। ਕਾਂਗਰਸ ਨੇ ਬਾਈਓ ਬਹਿਨੋ ਬੇੜਾ ਗਰਕ ਕਰ ਦਿਆ, ਕਾਂਗਰਸ ਇਹ ਕਰ ਦਿਆ, ਉਹ ਕਰ ਦਿਆ। ਉਹ ਯਾਰ ਕਾਂਗਰਸ ਨੇ ਕਰ ਦਿੱਤਾ ਤੇ ਉਹ ਕਾਂਗਰਸ ਘਰੇ ਵੀ ਬਿਠਾਤੀ ਅਗਲਿਆਂ ਨੇ। ਕਾਂਗਰਸ ਤੇ ਚੱਕ ਕੇ ਉਹਨਾਂ ਨੇ ਮਾਂਜ ਕੇ ਧਰਤੀ ਦਫਾ 44 'ਚ ਲੈ ਆਂਦੀ, 44 ਸੀਟਾਂ ਲਈ ਫਿਰੋ ਜੀ। ਹੁਣ ਦੂਜੇ ਪਾਸੇ ਅਕਾਲੀਆਂ ਦਾ ਵੀ ਇਹੋ ਹਾਲ ਆ। ਜੇ ਅਕਾਲੀਆਂ ਨੇ ਚੱਜ ਦੇ ਕੰਮ ਕੀਤੇ ਹੁੰਦੇ, ਅਕਾਲੀ ਅੱਜ ਬਾਦਲ ਪਿੰਡ ਚੋਂ ਕੀ ਕਾਤੋਂ ਰਹਿ ਜਾਂਦੇ, ਉਹ ਸਾਰੇ ਪੰਜਾਬ ਤੇ ਰਾਜ ਕਰ ਦਿੰਦੇ। ਸੋ ਵਾਰ-ਵਾਰ ਇਹ ਗੱਲ ਕਹਿਣੀ ਅਕਾਲੀਆਂ ਨੇ ਏਦਾਂ ਕਰ ਦਿੱਤਾ, ਅਕਾਲੀਆਂ ਨੇ ਓਦਾਂ ਕਰ ਦਿੱਤਾ, ਸਾਰਾ ਲੋਕਾਂ ਨੂੰ ਪਤਾ। ਜੇ ਲੋਕਾਂ ਨੂੰ ਪਤਾ ਤੇ ਤਾਂ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਆਖਣ ਨੂੰ ਰੈਸਟ ਤੇ ਭੇਜਿਆ ਨਾ 5 ਸਾਲ। ਤੇ ਜੇ ਸਾਰਾ ਕੁਛ ਲੋਕ ਜਾਣਦੇ, ਉਹਨਾਂ ਨੂੰ ਵਾਰ-ਵਾਰ ਸੁਣਾਉਣ ਦਾ ਕੀ ਫਾਇਦਾ? ਇਹਨਾਂ ਨੂੰ ਕੁਛੜ ਚੋਂ ਪੁੰਜੇ ਸੁੱਟੋ ਔਰ ਆਪ ਦੱਸੋ ਕਿ ਹੁਣ ਤੁਸੀਂ ਕੀ ਕਰਦੇ ਪਏ ਹੋ, ਕੀ ਤੁਹਾਡੇ ਕੋਲ ਰੋਡ ਮੈਪ ਆ, ਕੀ ਤੁਹਾਡੇ ਕੋਲ ਏਜੰਡਾ, ਕੀ ਤੁਹਾਡੇ ਕੋਲ ਪਾਲਿਸੀ ਹੈ, ਜਾਂ ਫਿਰ ਉਹੀ ਪਾਲਿਸੀ ਆ ਤੁਹਾਡੇ ਕੋਲ ਕਿ ਹਾਂ ਲੋਕਾਂ ਦੀਆਂ ਜੇਬਾਂ ਨੂੰ ਟੱਕ ਰੱਖਣਾ, ਉਸ ਪੈਸੇ ਦੇ ਨਾਲ ਨਾਲੇ ਤੇ 5 ਸਾਲ ਟਾਈਮ ਲਗਾਉਣਾ ਦੇ ਨਾਲੇ ਆਪ ਉੱਲੇ ਵੱਢੀ ਜਾਣੇ ਆ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਨਰਿੰਦਰ ਮੋਦੀ ਦੀ ਰੀਸ ਨਹੀਂ ਕਰਨੀ ਚਾਹੀਦੀ। ਅਕਾਲੀ ਜਿਹੜੇ ਕੁਚੜ ਚੁੱਕੀ ਬੈਠਾ ਉਹ ਥੱਲੇ ਸੁੱਟ ਦੇਣੇ ਚਾਹੀਦੇ ਆ ਤੇ ਆਪ ਲੋਕਾਂ ਦਾ ਸਾਹਮਣਾ ਕਰਨਾ ਚਾਹੀਦਾ। ਹਾਂ ਹੁਣ ਤੱਕ ਕੀ ਕੀਤਾ ਉਹ ਦੱਸੇ ਔਰ ਅੱਗੇ ਜਾ ਕੇ ਕੀ ਕਰਨਾ ਉਹ ਦੱਸੇ। ਆ ਜਿਹੜਾ ਬਿਜਲੀ ਵਾਲਾ ਇਹਨਾਂ ਨੇ ਵਾਅਦਾ ਕੀਤਾ ਉਹ ਇਹਨਾਂ ਨੂੰ ਇੱਕ ਵਾਰ ਆਪ ਕਰੰਟ ਲਾ ਗਿਆ। ਹਾਲੇ ਲੋਕਾਂ ਨੂੰ ਕਰੰਟ ਲੱਗਣਾ, ਉਸ ਕਰੰਟ ਦੇ ਵਿੱਚੋਂ ਕਿੰਨਾ ਕੁ ਧੂੰਆਂ ਨਿਕਲਦਾ, ਇਹਨਾਂ ਦੀ ਅੱਖਾਂ 'ਚ ਕਿੰਨਾ ਕੁ ਪੈਂਦਾ, ਉਹ ਸਮਾਂ ਦੱਸੂ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਪੰਜਾਬ ਪੁਲਿਸ ਦੀਆਂ ਕਹਾਣੀਆਂ ਦੇ ਵਿੱਚ ਇੱਕ ਹੋਰ ਕੜੀ, ਦੋਸ਼ੀ ਇੱਕੋ ਵੇਲੇ 2 ਥਾਵਾਂ ਤੇ ਨਜ਼ਰ ਆਇਆ। ਸ਼ਕਤੀਮਾਨ ਤਾਂ ਨਹੀਂ ਫੜ ਲਿਆ ਇਹਨਾਂ ਨੇ? ਦੇਖੋ ਇਹਨਾਂ ਦੀਆਂ ਕਹਾਣੀਆਂ ਬੜੀਆਂ ਅਜੀਬ ਹੁੰਦੀਆਂ ਨੇ, ਇੰਨੀਆਂ ਅਜੀਬ ਆ। ਇੱਕ ਵਾਰੀ ਜਦੋਂ ਸੁਖਬੀਰ ਸਿੰਘ ਬਾਦਲ ਨੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਸੀ ਨਾ ਲੋਕ ਸਭਾ ਦੇ ਇਲੈਕਸ਼ਨ ਹਾਰ ਕੇ, ਤੇ ਕਿਸੇ ਨੇ RTI ਪਾ ਕੇ ਕੁਛ FIR ਦੀਆਂ ਕਹਾਣੀਆਂ ਮੰਗਾਈਆਂ, ਸੈਂਕੜੇ FIR ਦੀਆਂ ਕਹਾਣੀਆਂ ਸੀ। ਉਹਨਾਂ ਸਾਰੀਆਂ ਕਹਾਣੀਆਂ ਦੇ ਵਿੱਚ ਪਟਕਤਾ ਇੱਕੋ ਹੀ ਸੀਗੀ, ਫਲਾਣੇ ਡਰੇਨ ਫਲਾਣੀ ਥਾਂ ਤੇ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ, ਉੱਥੇ ਕੋਈ ਦੋਸ਼ੀ ਜਿਹੜਾ ਕਥਿਤ ਦੋਸ਼ੀ ਜਾਂ ਦੋਸ਼ੀ ਜਿੱਦਾਂ ਵੀ ਲਿਖਦੇ, ਉਹ ਸਾਈਕਲ ਤੇ ਆ ਰਿਹਾ ਸੀ, ਅਸੀਂ ਉਹਨੂੰ ਹੱਥ ਕੀਤਾ, ਉਹਨੇ ਸਾਈਕਲ ਸੁੱਟਿਆ, ਸਾਈਕਲ ਸੁੱਟ ਕੇ ਸੱਜੇ ਪਾਸੇ ਦੌੜਿਆ, ਪੁਲਿਸ ਪਾਰਟੀ ਨੇ ਉਹਦਾ ਪਿੱਛਾ ਕੀਤਾ, ਉਹਨੂੰ ਫੜਿਆ, ਮੌਕੇ ਤੋਂ ਫੜ ਕੇ ਫੇਰ ਸਾਈਕਲ ਕੋਲ ਲਿਆਂਦਾ, ਸਾਈਕਲ ਦੇ ਹੈਂਡਲ ਦੇ ਸੱਜੇ ਪਾਸੇ ਜਿਹੜਾ ਝੋਲਾ ਟੰਗਿਆ ਸੀ ਜਦੋਂ ਤਲਾਸ਼ੀ ਲਈ ਗਈ ਤੇ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਤੇ ਉੱਥੇ ਫਿਰ ਜੱਜ ਨੇ ਆਖਿਆ ਕੋਈ ਦੋਸ਼ੀ ਖੱਬੇ ਵੀ ਭਜਾ ਦਿਓ, ਸਾਰੇ ਹੀ ਸੱਜੇ ਭਜਾਈ ਦਿੰਦੇ ਹੋ। ਜਿਹੜੀ FIR ਹੈ ਦੋਸ਼ੀ ਸੱਜੇ ਭੱਜਿਆ, ਦੋਸ਼ੀ ਸੱਜੇ ਭੱਜਿਆ, ਇਹ ਸਾਰੇ ਸੱਜੇ ਹੀ ਸਨ, ਇਹਨਾਂ ਦੇ ਵਿੱਚੋਂ ਕੋਈ ਵੀ ਖੱਬੂ ਹੈ ਨਹੀਂ ਸੀਗਾ ਜਿਹੜਾ ਖੱਬੇ ਪਾਸੇ ਭੱਜ ਲਿਆ ਹੁੰਦਾ। ਇਹਨਾਂ ਦੀਆਂ ਕਹਾਣੀਆਂ ਇਹੋ ਜਿਹੀਆਂ ਹੁੰਦੀਆਂ। ਹੁਣ ਜਿਹੜੀ ਆਹ ਕਹਾਣੀ ਆ ਇਹ ਵੀ ਹੈਰਾਨ ਕਰਨ ਵਾਲੀ ਆ। ਮਖੂ ਪੁਲਿਸ ਨੇ ਇਸ ਵਾਰੀ ਮਾਰਕਾ ਮਾਰਿਆ, ਉਹਨਾਂ ਨੇ ਕੋਈ ਬੰਦਾ ਬੰਦ ਕੀਤਾ ਸੀ ਹਵਾਲਾ ਦੇ ਵਿੱਚ, ਜਿਸ ਸਮੇਂ ਉਹਦੇ ਤੇ ਪਰਚਾ ਪਾਇਆ ਗਿਆ ਔਰ ਇਹ ਦੱਸਿਆ ਗਿਆ ਕਿ ਦੋਸ਼ੀ ਹੈ ਜਿਹੜਾ ਉਹਦੇ ਕੋਲੋਂ ਇੰਨੇ ਗ੍ਰਾਮ ਪਾਊਡਰ ਬਰਾਮਦ ਹੋਇਆ ਤੇ ਇਹ ਸਾਡੀ ਹਵਾਲਾ ਦੇ ਵਿੱਚ ਹੈ। ਜਿਹੜਾ ਉਹਨਾਂ ਨੇ ਸਮਾਂ ਦੱਸਿਆ 11:15 ਦਾ, ਤੇ 11:15 ਤੇ ਇਹ ਸਾਡੀ ਹਿਰਾਸਤ ਦੇ ਵਿੱਚ ਹੈ, ਹਵਾਲਾ ਦੇ ਵਿੱਚ, ਇਹਦੇ ਤੋਂ ਸਮਾਨ ਫੜ ਲਿਆ ਗਿਆ। ਕਮਾਲ ਦੀ ਗੱਲ ਇਹ ਆ ਕਿ ਉਸ ਬੰਦੇ ਨੇ ਜਾ ਕੇ ਵੱਡੇ ਅਫਸਰ ਦੇ ਕੋਲ, ਪੁਲਿਸ ਦੇ ਵੱਡੇ ਅਫਸਰ ਦੇ ਕੋਲ ਜਾ ਕੇ CCTV ਫੁਟੇਜ ਰੱਖ ਦਿੱਤੀ ਆ। ਉਹ ਕਹਿੰਦਾ 11:15 ਤੇ ਮੈਂ ਫਲਾਣੇ ਪੈਟਰੋਲ ਪੰਪ ਤੇ ਪੈਟਰੋਲ ਪਾਉਂਦਾ ਪਿਆ ਸੀ, ਆਹ ਲਓ CCTV ਫੁਟੇਜ। ਹੁਣ ਇੱਕ ਬੰਦਾ ਇੱਕੋ ਸਮੇਂ 2 ਥਾਵਾਂ ਤੇ ਕਿਵੇਂ ਜਾ ਸਕਦਾ? ਪੁਲਿਸ ਵਾਲੇ ਕਹਿੰਦੇ ਹੋ ਬੜੀ ਮਾੜੀ ਹੋਈ ਜੀ, ਉਹ ਤੇ ਸਾਡੇ ਮੁਨਸ਼ੀ ਤੋਂ ਨਾ ਕਿਤੇ ਲਿਖਣ 'ਚ ਗਲਤੀ ਹੋ ਗਈ ਹੈ, ਸਮਾਂ ਲਿਖਣ 'ਚ ਗਲਤੀ ਹੋ ਗਈ। ਹੁਣ ਦੂਜੇ ਪਾਸੇ ਗਿਆ, ਇਹਨਾਂ ਤੋਂ ਲਿਖਣ 'ਚ ਇਹੋ ਜਿਹੀਆਂ ਗਲਤੀਆਂ ਹੁੰਦੀਆਂ। ਅੱਜ ਹੀ ਤਰਨਤਾਰਨ ਦੀ ਇੱਕ ਘਟਨਾ ਸਾਡੇ ਸਾਹਮਣੇ ਆ ਗਈ ਹੈ। ਇਹਨਾਂ ਨੇ
ਇੱਕ ਦਾਅਵਾ ਕੀਤਾ ਜੀ 5 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਪ੍ਰੈਸ ਕਾਨਫਰੰਸ ਦੇ ਵਿੱਚ 5 ਲੱਖ ਗੋਲੀਆਂ ਤੇ ਕੈਪਸੂਲ ਦਾ ਦਾਅਵਾ ਕਰਨ ਤੋਂ ਬਾਅਦ FIR ਦੇ ਵਿੱਚ ਪਾਤੀਆਂ 1,65,000। ਜੱਜ ਪੁੱਛਦਾ ਪਿਆ ਕਿ ਦੂਜੀਆਂ ਕਿੱਧਰ ਕਲੀਆਂ ਜੇ, ਕਿ ਆਪ ਸ਼ੱਕ ਚਕਾ ਗਏ ਜੇ, ਇੰਨੀਆਂ ਖਾ ਲੀਆਂ ਤੇ ਬਚੀ ਕਿੱਧਰ ਫਿਰਦੇ ਜੇ ਹੁਣ ਤੱਕ, ਇੰਨੀਆਂ ਗੋਲੀਆਂ ਗਈਆਂ ਕਿੱਧਰ ਆ। ਤੇ ਕਮਾਲ ਦੀ ਗੱਲ ਆ ਜਿਹੜੀ ਰਿਕਵਰੀ ਇਹਨਾਂ ਨੇ ਦਿਖਾਈ ਹੈ ਕਿ ਫਲਾਣੀ ਕਾਰ ਚੋਂ ਅਸੀਂ ਰੋਕਿਆ, ਫਲਾਣੀ ਕਾਰ ਚੋਂ ਦੋਸ਼ੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ, ਫਲਾਣੀ ਕਾਰ ਚੋਂ ਫਲਾਣਾ ਭੱਜ ਗਿਆ। ਜਿਹੜੇ ਬੰਦੇ ਨੂੰ ਇਹਨਾਂ ਨੇ ਦਿਖਾਇਆ FIR ਦੇ ਵਿੱਚ ਕਿ ਉਹ ਭੱਜ ਗਿਆ ਔਰ ਉਹਨੂੰ ਬਾਅਦ ਦੇ ਵਿੱਚ ਅਸੀਂ ਬੜੀ ਜਾਨ ਹੀਲ ਕੇ ਗ੍ਰਿਫਤਾਰ ਕੀਤਾ ਤੇ ਬਾਅਦ ਦੇ ਵਿੱਚ ਉਹਦੇ ਤੋਂ ਰਿਕਵਰੀ ਕਰਕੇ ਅਸੀਂ ਜਿਹੜਾ ਉਹਦਾ ਮਾਲਕ ਸੀ, ਕਾਰ ਚਾਲਕ, ਉਹ ਡਰਾਈਵਰ ਦੱਸਿਆ ਗਿਆ ਕਿ ਉਹਦਾ ਜਿਹੜਾ ਮਾਲਕ ਸੀ ਉਹਦੇ ਘਰੋਂ ਫਿਰ ਇੰਨੀਆਂ ਗੋਲੀਆਂ ਜਾ ਕੇ ਰਿਕਵਰ ਕੀਤੀਆਂ। ਉਹਨਾਂ ਨੇ ਆਖਿਆ ਸ਼ਰਮ ਕਰੋ, ਕੋਈ ਸ਼ਰਮ। ਜਿਹਨੂੰ ਤੁਸੀਂ ਕਹਿਣ ਡਏ ਜੇ ਕਿ ਬੰਦਾ ਸਾਡੇ ਕੋਲੋਂ ਛੁੱਟ ਕੇ ਭੱਜ ਗਿਆ ਤੇ ਮੁੜ ਕੇ ਸਾਡੇ ਪਿੱਛਾ ਕਰਨ ਦੇ ਬਾਵਜੂਦ ਹੱਥ ਹੀ ਨਹੀਂ ਆਇਆ, ਉਹ ਮਿਲਖਾ ਸਿੰਘ ਆਗੂ ਸਪੀਡ ਹੀ ਖਿੱਚ ਗਿਆ। ਬੰਦਾ ਤੇ ਦੋਨਾਂ ਪੈਰਾਂ ਤੋਂ ਅੰਗ ਹੀਣਿਆ, ਉਹਦੇ ਤੇ ਪੈਰ ਹੀ ਨਹੀਂ ਚੱਜ ਨਾਲ ਚੱਲਦੇ, ਉਹ ਬੰਦੇ ਤੋਂ ਤੁਰ ਹੀ ਨਹੀਂ ਹੁੰਦਾ। ਤੇ ਜੇ ਉਹ ਬੰਦਾ ਫਿਰ ਵੀ ਤੁਹਾਡੇ ਤੋਂ ਭੱਜ ਗਿਆ ਤੇ ਅਸਲੀ ਅੰਗ ਹੀਣ ਤਾਂ ਤੁਸੀਂ ਆ, ਜਿਹੜਾ ਇਹੋ ਜਿਹਾ ਬੰਦਾ ਤੁਹਾਡੇ ਕੋਲੋਂ ਭੱਜ ਗਿਆ। ਸੋ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਅਜੀਬੋ-ਗਰੀਬ ਕਹਾਣੀਆਂ, ਇਹਨਾਂ ਕਹਾਣੀਆਂ ਦੇ ਵਿੱਚ ਇਹ ਇੱਕ ਮਣਕਾ ਹੋਰ ਜੁੜ ਗਿਆ। ਸੋ ਪੰਜਾਬ ਪੁਲਿਸ ਜਿਹੜੀ ਜੋ ਕਰਦੀ ਹੈ ਸਭੋ ਸੱਚੀ ਆ, ਕੱਲ ਨੂੰ ਪਤਾ ਨਹੀਂ ਇਹ ਕਿਹੜੀ ਕਹਾਣੀ ਹੋਰ ਜੋੜ ਦੇਣਗੇ, ਪਰ ਅੱਜ ਦੇ ਦਿਨ ਦੀ ਇਹ ਬਹੁਤ ਵੱਡੀ ਚਰਚਿਤ ਕਹਾਣੀ ਆ ਕਿ ਇੱਕੋ ਬੰਦਾ ਇੱਕੋ ਵੇਲੇ ਦੋ ਥਾਵਾਂ ਤੇ ਪੰਜਾਬ ਦੇ ਵਿੱਚ ਵਿਖਾਇਆ ਗਿਆ। ਇਹ ਕਾਰਨਾਮਾ ਸਿਰਫ ਪੰਜਾਬ ਪੁਲਿਸ ਹੀ ਕਰ ਸਕਦੀ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸੇਰੇ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ। ਜਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।